किस तरह तुसी एम्प्लॉयमेंट अपॉर्चुनिटीज़ किस तरह क्रिएट कर रहे हो? जिस तरह मैं तुहानूं पहिलों ਆਪਾਂ प्रोग्राम ਦੇ शुरू ਵਿੱਚ ਗੱਲ ਕੀਤੀ ਵੀ ਦੋਵਾਂ ਪਾਸੇ ਟੀਮਾਂ ਬਣਾਈਆਂ ਜਿੰਨਾ ਤੱਕ ਮੈਂ ਸੁਣਿਆ ਕਿ एम्प्लॉयमेंट अपॉर्चुनिटीज़ ਤੁਸੀਂ ਜਨਰੇਟ ਕਰ ਰਹੇ ਹੋ। ਇੱਕ ਸੁਪਨਾ ਸੀ ਕਿ ਜਿਹੜੇ ਆਪਣੇ ਦੋਵੇਂ ਪੰਜਾਬ ਆ ਉੱਥੋਂ ਦੇ ਜਿਹੜੇ ਬੱਚੇ ਆ ਅੰਮ੍ਰਿਤਸਰ ਦੇ ਵੀ ਲਾਹੌਰ ਦੇ ਵੀ ਜਿਹੜੇ ਇੱਕ ਸਾਡਾ ਆਫਿਸ ਮੁਹਾਲੀ ਵੀ ਹੈਗਾ ਵਾ ਠੀਕ ਆ। ਸੋ ਬੇਸਿਕਲੀ ਜਿਹੜੇ ਦੋਵੇਂ ਪੰਜਾਬਾਂ ਦੇ ਬੱਚਿਆਂ ਨੂੰ ਐਮਪਲੋਇਮੈਂਟ ਕਿੱਦਾਂ ਦਿੱਤੀ ਜਾਵੇ। ਮੈਂ ਸੁਣਿਆ ਸੀ ਵੀ ਇਹ ਫਿਊਚਰ ਮਾਰਕੀਟ ਹੈ ਵੀ ਇਹ ਫਿਊਚਰ ਮਾਰਕੀਟ ਹੈ ਕੀ ਹੈ? ਸੋ ਭਾਈ ਜਿਸ ਤਰ੍ਹਾਂ ਨਾ ਸਟਾਕ ਮਾਰਕੀਟ ਹੁੰਦੀ ਹੈ ਠੀਕ ਹੈ, ਜਿਸ ਤਰ੍ਹਾਂ ਹੀ ਫੋਰੈਕਸ ਹੁੰਦੀ ਹੈ, ਕ੍ਰਿਪਟੋ ਹੁੰਦੀ ਹੈ, ਇਦਾਂ ਇੱਕ ਫਿਊਚਰਸ ਮਾਰਕੀਟ ਆ। ਜਿਹੜੀ ਫਿਊਚਰਸ ਮਾਰਕੀਟ ਆ ਬੇਸਿਕਲੀ ਇਹ ਆ ਕਿ ਆਪਾਂ ਕੱਲੇ ਸਟਾਕ ਨੂੰ ਟ੍ਰੇਡ ਨਹੀਂ ਕਰਦੇ, ਆਪਾਂ ਸਾਰੀ ਮਾਰਕੀਟ ਨੂੰ ਟ੍ਰੇਡ ਕਰਦੇ। ਜਿਵੇਂ ਸਨਾਈਪਰ ਆਟੋ ਟ੍ਰੇਡਰ ਇਹ ਸਾਡੀ ਟ੍ਰੇਡਿੰਗ ਕੰਪਨੀ ਆ ਜਾਂ ਕੋਈ ਇਸ ਤੁਸੀਂ ਐਪ ਆ ਕੋਈ ਕੋਈ ਬੋਟ ਆ? ਇਹ ਸਾਡੀ ਜਿਹੜੀ ਕੰਪਨੀ ਆ ਨੇ ਪਿਓਰ ਸੌਫਟਵੇਅਰ ਕੰਪਨੀ ਆ। ਅਸੀਂ ਇੱਕ ਸੌਫਟਵੇਅਰ ਬਣਾਇਆ ਵਾ, ਉਹਨੂੰ ਆਪਾਂ ਆਟੋਮੇਸ਼ਨ ਕਹਿ ਦਿੰਦੇ ਆ। ਸੋ ਅੱਜ ਕੱਲ ਸਾਰੀ ਦੁਨੀਆ ਹਰ ਇੱਕ ਪਾਸੇ ਆਟੋਮੇਸ਼ਨ ਦਾ ਤੁਹਾਨੂੰ ਪਤਾ ਰੌਲਾ ਹੈਗਾ। ਉਹਨੇ ਹਰ ਇੱਕ ਟ੍ਰੇਡ ਦਾ ਹਰ ਇੱਕ ਬਾਰ ਜਿਹੜੀ ਬਣਦੀ ਆ ਉਹਦੇ ਵਿੱਚ ਕਿੰਨਾ ਵੋਲਿਊਮ ਆ, ਕਿੰਨਾ ਵੋਲਟਿਲਿਟੀ ਆ, ਕਿੰਨਾ ਮੋਮੈਂਟਮ ਆ, ਕਿੰਨੇ ਆਰਡਰ ਫਲੋ ਆ, ਉਹਦੇ ਹਿਸਾਬ ਨਾਲ ਟ੍ਰੇਡਿੰਗ ਕਰਨੀ ਆ। ਇਹ ਜਿਹੜਾ ਬੋਟ ਹੈ ਇਹ ਮੰਥਲੀ ਸਬਸਕ੍ਰਿਪਸ਼ਨ ਆ ਜਾਂ ਵਨ ਟਾਈਮ ਆ? ਇਹਦੇ ਵੀ ਥੋੜਾ ਜਿਹਾ ਡਿਟੇਲ ਦੱਸ ਦਿਓ। ਤੁਸੀਂ ਬਾਏ ਵੀ ਕਰ ਸਕਦੇ ਜੇ, ਸਬਸਕ੍ਰਾਈਬ ਵੀ ਕਰ ਸਕਦੇ ਜੇ ਠੀਕ ਆ। ਸੋ ਸਬਸਕ੍ਰਿਪਸ਼ਨ ਦਾ ਕੀ ਜਿਸ ਤਰ੍ਹਾਂ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਆ, ਐਮਾਜ਼ਨ ਦੀ ਆ, ਇਦਾਂ ਸਾਡੇ ਸੌਫਟਵੇਅਰ ਦੀ ਹੋਣੀ ਆ। अस्सलाम वालेकुम दोस्तों ते सत श्री अकाल। मैं नासिर ढिल्लों, तुसीं जुड़े हो साडे चैनल पंजाबी लहर ते। मैं वैसे इस वेले वर्ल्ड टूर ते रोड ट्रिप करन डे। असीं UAE तो स्टार्ट करके असीं रशिया तक जाना ते रशिया तो फिर कुछ मुल्क घुम्मदे पाकिस्तान जाना ते लेकिन सोशल मीडिया ते आपां कुछ ना कुछ नवीं चीज़ां वेखदे रहीदियां अक्रॉस दा बार्डर। जे गल करिए उधर दे लोग ते इधर दे लोग, क्योंकि साडा थीम थोड़ा जिहा प्रोग्राम दा इस तरह दा। तो मेरे अखां के सामने एक बड़ी वधिया चीज़ मेरी अखां के सामने लंघी तो मैं क्या क्यों ना मैं रस्ते च रोकिया सी। वैसे रुके इत्थे चाह पीण वास्ते। ये सीनरी आल दवाल बहुत सोहना। एक पिंड आ जॉर्जिया का, एक पिंड आ उहदे विच असीं रुके हैं तो मैं क्या इत्थे जरूर आपां गलबात जिहड़ी कर लईए। साडे वीर मनजिंदर सिंह संधू साहब जिहड़े US ने उन्होंने एक कंपनी लॉन्च की सी पिछे जे स्नाइपर आटो ट्रेडर के नाम तो। तो कुछ दिन तो उन्हों दी वीडियोज़ उन्हों दी कुछ इंटरव्यूज़ मैं वेखे। उहदे च वधिया जिहड़ी मैनूं चीज़ लगी वो ये लगी कि इन्होंने अपनियां जिहड़ियां बैकअप टीम्स ने जिहड़ियां काम करदियां ने, एक टीम लाहौर जनरेट की है तो एक अमृतसर बनाई है भी बार्डरां दे दोवें पासे टीमां काम करदियां, लेकिन वर्ल्ड वाइड इन्हां दा नैटवर्क जिहड़ा चलदा। स्नाइपर आटो ट्रेडर है कि ये ते आपां अज दी गलबात करनी है। भाई साहब सत श्री अकाल, अस्सलाम वालेकुम, तुहानूं वैलकम प्रोग्राम च। सत श्री अकाल नासिर साहब, की हाल चाल आ? बहुत वधिया, तुसीं दसो किवें? तुसीं ठीक ठाक? वधिया वधिया। किद्दां चल रिहा तुहाडा टूर? बहुत वधिया चल रहा। पहलों तो माजरत तुहानूं तंग कीता राह दे असीं है रस्ते ने, लेकिन मेरा दिल सी भी आपां जरूर इहदे च करिए गलबात करिए। ਹਾਂਜੀ ਹਾਂਜੀ ਮੈਨੂੰ ਭਾਜੀ ਵਿਦਨ ਨੋ ਟਾਈਮ ਆਪਾਂ ਬਹੁਤਾ ਟਾਈਮ ਨਹੀਂ ਲੈਂਦਾ ਆ। ਸਾਡੀ ਆਡੀਅנס ਜਿਹੜੀ ਆ ਉਹ ਵੇਟ ਕਰਦੀ ਰਹੇ ਕਿ ਤੁਸੀਂ ਗੱਲਾਂ ਹੋਰ ਮਾਰਦੇ ਰਹੇ ਤੇ ਪਹਿਲਾਂ ਆਪਾਂ ਸਿੱਧੇ ਮੁੱਦੇ ਤੇ ਲੈ ਜਾਈਏ। ਹਾਂਜੀ, ਇਹ ਕਿਸ ਤਰ੍ਹਾਂ ਤੁਸੀਂ ਐਮਪਲੋਇਮੈਂਟ ਓਪਰਚੁਨਿਟੀਜ਼ ਕਿਸ ਤਰ੍ਹਾਂ ਕ੍ਰੀਏਟ ਕਰ ਰਹੇ ਹੋ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਵੀ ਦੋਵਾਂ ਪਾਸੇ ਟੀਮਾਂ ਬਣਾਈਆਂ ਤੇ ਇਹ ਕੁਛ ਟ੍ਰੇਡਿੰਗ ਵਾਲਾ ਸੀਨ ਹੈ। ਕਿਸ ਤਰ੍ਹਾਂ ਵਾ ਜਿਹੜੀ ਜਿੰਨਾ ਤੱਕ ਮੈਂ ਸੁਣਿਆ ਕਿ ਐਮਪਲੋਇਮੈਂਟ ਓਪਰਚੁਨਿਟੀਜ਼ ਤੁਸੀਂ ਜਨਰੇਟ ਕਰ ਰਹੇ ਹੋ? ਹਾਂਜੀ ਬਿਲਕੁਲ ਜੀ। ਸੋ ਨਾਸਿਰ ਸਾਹਿਬ ਜਿਹੜਾ ਆਪਾਂ ਕੰਮ ਕਰਦੇ ਨਾ, ਆਪਾਂ ਕੰਮ ਕਰਦੇ ਹਾਂ ਫਿਊਚਰਸ ਟ੍ਰੇਡਿੰਗ ਦੇ ਵਿੱਚ। ਉਹ ਤੁਹਾਨੂੰ ਮੈਂ ਅੱਗੇ ਜਾ ਕੇ ਦੱਸੂਗਾ ਫਿਊਚਰਸ ਟ੍ਰੇਡਿੰਗ ਕੀ ਹੁੰਦੀ ਆ, ਹੈ ਨਾ। ਤੁਹਾਨੂੰ ਵੀ ਕਿਉਰਿਓਸਿਟੀ ਹੋਣੀ ਹੈ ਕਿ ਕੀ ਚੀਜ਼ ਹੈ ਇਹ। ਹਾਂਜੀ ਭਾਈ, ਜਿਹੜੀ ਆਪਾਂ ਕੰਪਨੀ ਹੈ ਨਾ ਇਹ ਹੈਗੀ ਕੈਲੀਫੋਰਨੀਆ ਬੇਸਡ ਠੀਕ ਹੈ। ਸੋ ਜੋ ਆਪਣਾ ਪਿਛਲੇ ਸਾਲ ਹੀ ਕੰਪਨੀ ਖੋਲੀ ਸੀ, ਵੈਸੇ 2 ਸਾਲ ਹੋ ਗਏ ਸੀ ਆਈਡੀਆ ਨੂੰ ਕੰਮ ਕਰ, 3 ਸਾਲ ਹੋ ਗਏ ਅਸਲ 'ਚ, ਸਾਲ ਹੋ ਗਿਆ ਕੰਪਨੀ ਖੁੱਲੀ ਨੂੰ। ਇੱਕ ਸੁਪਨਾ ਸੀ ਕਿ ਜਿਹੜੇ ਆਪਣੇ ਦੋਵੇਂ ਪੰਜਾਬ ਆ ਉੱਥੋਂ ਦੇ ਜਿਹੜੇ ਬੱਚੇ ਆ ਅੰਮ੍ਰਿਤਸਰ ਦੇ ਵੀ ਲਾਹੌਰ ਦੇ ਵੀ, ਜਿਹੜੇ ਇੱਕ ਸਾਡਾ ਆਫਿਸ ਮੁਹਾਲੀ ਵੀ ਹੈਗਾ ਵਾ ਠੀਕ ਆ। ਸੋ ਬੇਸਿਕਲੀ ਜਿਹੜੇ ਦੋਵੇਂ ਪੰਜਾਬਾਂ ਦੇ ਬੱਚਿਆਂ ਨੂੰ ਐਮਪਲੋਇਮੈਂਟ ਕਿੱਦਾਂ ਦਿੱਤੀ ਜਾਵੇ। ਸੋ ਉਹਦੇ ਕਰਕੇ ਆਪਾਂ ਇਹ ਉਪਰਾਲਾ ਕੀਤਾ ਸੀ। ਜਿਹੜੀ ਇੱਕ ਲਾਹੌਰ ਦੀ ਟੀਮ ਆ ਉਹ ਆਪਣੀ ਟੈਕਨੀਕਲ ਸਪੋਰਟ ਦੀ ਹੈਲਪ ਕਰਦੀ ਆ, ਨਾਲ ਡਿਜੀਟਲ ਮਾਰਕੀਟਿੰਗ ਦੀ ਹੈਲਪ ਕਰਦੀ ਆ। ਜਿਹੜੀ ਅੰਮ੍ਰਿਤਸਰ ਦੀ ਸਪੋਰਟ ਆ ਉਹ ਕਸਟਮਰ ਸਰਵਿਸ ਤੇ ਟੈਕਨੀਕਲ ਸਪੋਰਟ ਦੀ ਹੈਲਪ ਕਰਦੀ ਆ ਠੀਕ ਆ, ਸੇਲਸ ਵੀ ਕਰਦੀ ਆ। ਸੋ ਬੇਸਿਕਲੀ ਇਹ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਇੰਪਲੋਇਮੈਂਟ ਜਨਰੇਟ ਕੀਤੀ ਜਾਵੇ ਦੋਵਾਂ ਪੰਜਾਬਾਂ 'ਚ, ਕਿ ਜਿਹੜੇ ਆਪਣਾ ਬੱਚੇ ਹੋਣਹਾਰ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੂੰ ਇੱਕ ਕਿੱਤੇ ਦਾ ਮੌਕਾ ਮਿਲ ਸਕੇ। ਠੀਕ ਹੈ। ਅੱਛਾ, ਇਹ ਮੈਨੂੰ ਇਹਦੇ 'ਚ ਥੋੜ੍ਹਾ ਜਿਹਾ ਦੱਸ ਦਿਓ। ਜਿਵੇਂ ਮੈਂ ਸੁਣਿਆ ਸੀ ਵੀ ਇਹ ਫਿਊਚਰ ਮਾਰਕੀਟ ਹੈ, ਵੀ ਇਹ ਫਿਊਚਰ ਮਾਰਕੀਟ ਹੈ ਕੀ ਹੈ?
ਇਹ ਥੋੜਾ ਜਿਹਾ ਇਹਦੇ ਠੀਕ ਤੇ ਹੈ। ਹਾਂਜੀ ਥੋੜੀ ਜ਼ਰੂਰ ਡਿਟੇਲ ਨਾਲ ਦੱਸ ਦਿਓ। ਸੋ ਭਾਈ ਜਿਸ ਤਰ੍ਹਾਂ ਨਾ ਸਟਾਕ ਮਾਰਕੀਟ ਹੁੰਦੀ ਹੈ, ਹੂੰ ਠੀਕ ਹੈ, ਜਿਸ ਤਰ੍ਹਾਂ ਹੀ ਫੋਰੈਕਸ ਹੁੰਦੀ ਹੈ, ਕ੍ਰਿਪਟੋ ਹੁੰਦੀ ਹੈ, ਇਦਾਂ ਇੱਕ ਫਿਊਚਰਸ ਮਾਰਕੀਟ ਆ। ਜਿਹੜੀ ਫਿਊਚਰਸ ਮਾਰਕੀਟ ਆ ਬੇਸਿਕਲੀ ਇਹ ਆ ਕਿ ਆਪਾਂ ਕੱਲੇ ਸਟਾਕ ਨੂੰ ਟ੍ਰੇਡ ਨਹੀਂ ਕਰਦੇ, ਆਪਾਂ ਸਾਰੀ ਮਾਰਕੀਟ ਨੂੰ ਟ੍ਰੇਡ ਕਰਦੇ ਹਾਂ। ਫੋਰ ਐਗਜ਼ਾਮਪਲ ਜਿੰਨੇ ਵੀ ਟੈਕ ਸਟਾਕ ਆ, ਚਾਹੇ ਗੂਗਲ ਹੋ ਗਿਆ, ਫੇਸਬੁੱਕ ਹੋ ਗਿਆ, ਟੈਸਲਾ ਹੋ ਗਿਆ, ਐਨਵੀਡੀਆ ਹੋ ਗਿਆ, ਸਾਰੇ ਜਿੰਨੇ ਵੀ ਮੇਨ ਵੱਡੇ ਸਟਾਕ ਹੈ ਨਾ, ਉਹ ਟ੍ਰੇਡ ਹੁੰਦੇ ਆ ਨੈਸਡੈਕ ਦੇ ਵਿੱਚ, ਠੀਕ ਹੈ। ਆਪਾਂ ਨੈਸਡੈਕ ਦੀ ਟ੍ਰੇਡਿੰਗ ਕਰਦੇ ਹਾਂ। ਜਿਹੜੇ ਆਪਣੇ ਮੇਨ ਜਿਹੜੇ ਆਪਾਂ ਟ੍ਰੇਡਿੰਗ ਕਰਦੇ ਹਾਂ ਉਹ ਮਾਰਕੀਟਸ ਦੀ ਟ੍ਰੇਡਿੰਗ ਕਰਦੇ। ਫੋਰ ਐਗਜ਼ਾਮਪਲ ਜਿਹੜੀ ਤੇਲ ਆ, ਆਪਾਂ ਪੂਰੇ ਕਰੂਡ ਆਇਲ ਜਿਹੜਾ ਆਪਣਾ ਤੇਲ ਉਹਨੂੰ ਟ੍ਰੇਡ ਕਰਦੇ, ਨਾ ਕਿ ਕੰਪਨੀਆਂ ਨੂੰ, ਇਸ ਤਰ੍ਹਾਂ ਸ਼ੈਲ ਹੋ ਗਿਆ ਜਾਂ BP ਹੋ ਗਿਆ, ਇਦਾਂ ਦੀ ਕੰਪਨੀਆਂ ਨੂੰ, ਠੀਕ ਹੈ। ਸੋ ਬੇਸਿਕਲੀ ਜਿਹੜਾ ਆਪਣਾ ਵਾ, ਆਪਾਂ ਪੂਰੀ ਦੀ ਪੂਰੀ ਮਾਰਕੀਟ ਟ੍ਰੇਡ ਕਰਦੇ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣਾ ਨਾ ਚਾਰ ਜਿਹੜੀ ਆਪਣਾ ਇੰਡੈਕਸ ਉਹ US ਦੇ ਨੇ, ਉਹ 'ਚ ਆ ਜਾਂਦਾ ਵਾ ਨੈਸਡੈਕ, ਰਸਲਸ 2000, ਡਾਓ ਜੋਨਸ ਤੇ S&P 500, ਠੀਕ ਹੈ। ਤੇ ਕਰੂਡ ਆਇਲ ਟ੍ਰੇਡ ਕਰਦੇ ਆ, 골ਡ ਟ੍ਰੇਡ ਕਰਦੇ ਆ, ਸਿਲਵਰ ਟ੍ਰੇਡ ਕਰਦੇ ਆ। ਸੋ ਇਹਦਾ ਫਾਇਦਾ ਕੀ ਆ ਫਿਊਚਰਸ ਮਾਰਕੀਟ ਦਾ, ਕਿ ਆਪਣੇ ਕੋਲ 6-7 ਮਾਰਕੀਟਾਂ ਦੇ ਵਿੱਚੋਂ ਆਪਾਂ ਇੱਕ ਜਾਂ ਦੋ ਚੁਣ ਕੇ ਆਪਾਂ ਰੋਜ਼ ਟ੍ਰੇਡ ਕਰਦੇ ਆ। ਸਟਾਕਾਂ ਦੇ ਵਿੱਚ ਆਪਾਂ ਨੂੰ ਹਜ਼ਾਰਾਂ ਸਟਾਕਾਂ ਦੇ ਵਿੱਚ ਲੱਭਣਾ ਪੈਂਦਾ ਕਿ ਕਿਹੜਾ ਸਟਾਕ ਟ੍ਰੇਡ ਕਰੀਏ। ਦੂਜੀ ਗੱਲ ਇਹ ਆ ਕਿ ਸਟਾਕ ਹਰ ਇੱਕ ਕੰਟਰੀ ਦੇ ਵੱਖਰੇ ਆ। ਇੰਡੀਆ ਦੀ ਸਟਾਕ ਮਾਰਕੀਟ ਵੱਖਰੀ ਆ, ਲੰਡਨ ਦੀ ਵੱਖਰੀ ਆ, ਨਿਊਯਾਰਕ ਦੀ ਵੱਖਰੀ ਆ, ਟੋਕੀਓ ਦੀ ਵੱਖਰੀ ਆ, ਠੀਕ ਹੈ, ਜਿਹੜੀ ਮੇਨ ਹੈਗੀਆਂ। ਸੋ ਫਿਊਚਰਸ ਕੀ ਆ ਕਿ ਇੱਕੋ ਹੀ ਮਾਰਕੀਟ ਆ ਵਰਲਡ ਵਾਈਡ। ਜੋ ਮੈਂ ਇੱਥੇ ਅਮਰੀਕਾ ਬੈਠਾ ਟ੍ਰੇਡ ਕਰ ਰਿਹਾ ਵਾਂ, ਉਹੀ ਇੱਕ ਕੋਈ ਵੀ ਆਸਟ੍ਰੇਲੀਆ ਬੈਠਾ ਟ੍ਰੇਡ ਕਰ ਰਿਹਾ, ਉਹੀ ਕੈਨੇਡਾ ਬੈਠਾ ਟ੍ਰੇਡ ਕਰ ਰਿਹਾ, ਉਹੀ ਜਾਪਾਨ ਬੈਠਾ ਟ੍ਰੇਡ ਕਰ ਰਿਹਾ, ਠੀਕ ਆ। ਸੋ ਵਰਲਡ ਵਾਈਡ ਜਿਹੜੀ ਹੈ ਨਾ ਓਪਰਚੁਨਿਟੀ ਜਿਹੜੀ ਹੈਗੀ ਆ ਫਿਊਚਰਸ ਦੇ ਵਿੱਚ, ਉਹ ਸੇਮ ਆ ਸਾਰਿਆਂ ਨੂੰ। ਸੋ ਇਹ ਥੋੜਾ ਜਿਹਾ ਫਰਕ ਆ। ਕਿ ਦੂਜੀ ਗੱਲ ਇਹ ਆ ਕਿ ਜਿਹੜੀ ਸਟਾਕ ਮਾਰਕੀਟ ਕੰਟਰੀ ਦੇ ਹਿਸਾਬ ਨਾਲ ਬੰਦ ਹੋ ਜਾਂਦੀ ਆ, ਠੀਕ ਆ। ਅੱਛਾ, ਜਿਹੜੀ ਫਿਊਚਰਸ ਦੀ ਮਾਰਕੀਟ, ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰਦਾ, ਸਟਾਕ ਮਾਰਕੀਟ ਦੀ ਗੱਲ ਹੁੰਦੀ ਵੀ ਇਹ ਸਟਾਕ ਮਾਰਕੀਟ ਨਾਲੋਂ ਵੱਖਰਾ ਵਾ ਕੁਛ ਇਹ, ਤੇ ਇਹਦੀ ਟ੍ਰੇਡਿੰਗ ਜਿਹੜੀ ਹੁੰਦੀ ਕਿੱਥੇ ਆ, ਜਾਂ ਕੋਈ ਉਹਦੇ ਲਾਗੇ ਜਿਹੜੀ ਭਾਈ, ਹਾਂਜੀ। ਸੋ ਜਿਹੜੀ ਟ੍ਰੇਡਿੰਗ ਇਹਦੀ ਵਰਲਡ ਵਾਈਡ ਹੀ ਹੁੰਦੀ ਆ, ਠੀਕ ਹੈ। ਸੋ ਟ੍ਰੇਡਿੰਗ ਇਹਦੀ ਸਾਰੇ ਵਰਲਡ 'ਚ ਹੀ ਹੋਣੀ ਆ। ਸਟਾਕ ਮਾਰਕੀਟ ਨੂੰ ਤਾਂ ਵੱਖਰੀ ਆ ਕਿ ਸਟਾਕ ਮਾਰਕੀਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਕੱਲੇ ਸਟਾਕ ਆਪਾਂ ਟ੍ਰੇਡ ਕਰਦੇ ਆ। ਦੂਜੀ ਗੱਲ ਇਹ ਹੈ ਕਿ ਹਰ ਇੱਕ ਕੰਟਰੀ ਦੀ ਟਾਈਮਿੰਗ ਆ, ਉਹ ਮਾਰਕੀਟ ਖੁੱਲਦੀ ਆ, ਮਾਰਕੀਟ ਬੰਦ ਹੁੰਦੀ ਆ। ਜਿਹੜੀ ਫਿਊਚਰਸ ਦੀ ਆ ਨਾ, ਇਹ 23 ਘੰਟੇ ਖੁੱਲੀ ਰਹਿੰਦੀ ਆ, ਠੀਕ ਹੈ। ਜੇ ਇਹ ਜਦੋਂ ਨਿਊਯਾਰਕ ਦੀ ਬੰਦ ਹੋਣੀ, ਘੰਟੇ ਬਾਅਦ ਉਹ ਟੋਕੀਓ ਦੀ ਖੁੱਲ ਜਾਣੀ ਹੈ। ਟੋਕੀਓ ਦੀ ਥੋੜੀ ਸਲੋ ਹੁੰਦੀ ਆ, ਲੰਡਨ ਦੀ ਖੁੱਲ ਜਾਂਦੀ, ਫਿਰ ਲੰਡਨ ਥੋੜੀ ਸਲੋ ਹੁੰਦੀ, ਨਿਊਯਾਰਕ ਦੀ ਫਿਰ ਖੁੱਲ ਜਾਂਦੀ ਆ। ਸੋ ਇਹ 23 ਘੰਟੇ ਮਾਰਕੀਟ ਖੁੱਲੀ ਰਹਿਣੀ ਆ। ਸੰਡੇ ਸ਼ਾਮ ਨੂੰ ਖੁੱਲਣੀ ਆ, ਫਰਾਈਡੇ ਸ਼ਾਮ ਤੱਕ ਓਪਨ ਰਹਿਣੀ ਆ ਇਹ। ਸੋ ਇਹ 'ਚ ਓਪਰਚੁਨਿਟੀ ਬਹੁਤ ਆ, ਠੀਕ ਹੈ। ਆਪਾਂ ਨੂੰ ਦੂਜੀ ਗੱਲ ਜਿਹੜੀ ਮੇਨ ਗੱਲ ਆ ਕਿ ਸਾਰਿਆਂ ਨੂੰ ਸੇਮ ਓਪਰਚੁਨਿਟੀ ਆ। ਜੋ ਅਮਰੀਕਾ ਦੇ ਵਿੱਚ ਆ, ਉਹੀ ਬਾਕੀ ਕੰਟਰੀਆਂ ਦੇ ਵਿੱਚ ਆ। ਹੁਣ ਜਿਹਦਾ ਆਪਾਂ ਕੰਮ ਕਰਦੇ ਹਾਂ, ਨਿੰਜਾ ਟ੍ਰੇਡਰ, ਜਿਹੜਾ ਸਾਡਾ ਪਲੇਟਫਾਰਮ ਆ, ਉਹ 160 ਕੰਟਰੀਆਂ ਦੇ ਵਿੱਚ ਅਵੇਲੇਬਲ ਆ, ਠੀਕ ਹੈ। ਅੱਛਾ, ਇਹ ਦੱਸਿਓ ਮੈਨੂੰ ਥੋੜਾ ਜਿਹਾ ਡਿਟੇਲ ਦੇ ਨਾਲ, ਜਿੰਨੇ ਲੋਕ ਸਾਨੂੰ ਹੁਣ ਸੁਣਦੇ ਨੇ, ਇਹ ਆਇਆ ਕਿ ਤੁਹਾਡੀ ਆਪਣੀ ਜਿਹੜੀ ਨਾਂ ਤੋਂ, ਜਿਵੇਂ ਸਨਾਈਪਰ ਆਟੋ ਟ੍ਰੇਡਰ, ਇਹ ਸਾਡੀ ਟ੍ਰੇਡਿੰਗ ਕੰਪਨੀ ਆ, ਜਾਂ ਕੋਈ ਤੁਸੀਂ ਐਪ ਆ, ਕੋਈ ਇਹਦੇ ਕੋਲ ਬੋਟ ਆ, ਇਹ ਹੈ ਕੀ ਆ? ਮਤਲਬ ਇਹ ਤੁਹਾਨੂੰ ਲੋਕ ਇਨਵੈਸਟਮੈਂਟ ਕਰਨਗੇ ਜਾਂ ਹੋਰ ਕੁਝ ਚੀਜ਼ ਹੈ? ਨਹੀਂ। ਸੋ ਬੇਸਿਕਲੀ ਇਹ ਸਾਡੀ ਜਿਹੜੀ ਕੰਪਨੀਆਂ ਨੇ, ਪਿਓਰ ਸੌਫਟਵੇਅਰ ਕੰਪਨੀਆਂ। ਅਸੀਂ ਇੱਕ ਸੌਫਟਵੇਅਰ ਬਣਾਇਆ ਵਾ, ਉਹਨੂੰ ਆਪਾਂ ਆਟੋਮੇਸ਼ਨ ਕਹਿ ਦਿੰਦੇ ਹਾਂ। ਸੋ ਅੱਜ ਕੱਲ ਸਾਰੀ ਦੁਨੀਆ ਹਰ ਇੱਕ ਪਾਸੇ ਆਟੋਮੇਸ਼ਨ ਦਾ ਤੁਹਾਨੂੰ ਪਤਾ ਰੌਲਾ ਹੈਗਾ। ਕਾਰਾਂ ਤੋਂ ਲੈ ਕੇ ਐਵਰੀਥਿੰਗ ਇਜ਼ ਆਟੋਮੈਟਿਕ ਨਾਓ, ਰਾਈਟ? ਆਟੋਮੇਸ਼ਨ ਚੱਲਦੀ ਹੈ। ਸੋ ਇਹ ਸੌਫਟਵੇਅਰ ਆਟੋਮੇਸ਼ਨ ਹੈ ਜਿੰਨੇ ਤੁਹਾਡੇ ਵਾਸਤੇ ਟ੍ਰੇਡਿੰਗ ਕਰਨੀ ਆ। ਬੇਸਿਕਲੀ ਇਹ ਬਹੁਤ ਇੱਕ ਸਫਿਸਟੀਕੇਟਡ ਹਾਈ ਕਲਾਸ ਸੌਫਟਵੇਅਰ ਬਣਾਇਆ ਵਾ, ਐਲਗੋਰਿਦਮ ਵਿੱਚ ਪਾਈਆਂ ਵਾ ਕਿ ਉਹਨੇ ਹਰ ਇੱਕ ਟ੍ਰੇਡ ਦਾ, ਹਰ ਇੱਕ ਬਾਰ ਜਿਹੜੀ ਬਣਦੀ ਆ, ਉਹਦੇ ਵਿੱਚ ਕਿੰਨਾ ਵੋਲਿਊਮ ਆ, ਕਿੰਨਾ ਵੋਲਟਿਲਿਟੀ ਆ, ਕਿੰਨਾ ਮੋਮੈਂਟਮ ਆ, ਕਿੰਨੇ ਆਰਡਰ ਫਲੋ ਆ, ਉਹਦੇ ਹਿਸਾਬ ਨਾਲ ਟ੍ਰੇਡਿੰਗ ਕਰਨੀ ਆ, ਠੀਕ ਹੈ। ਸੋ ਬੇਸਿਕਲੀ ਤੁਹਾਡਾ 90% ਟ੍ਰੇਡਿੰਗ ਨੂੰ ਇਹਨੇ ਸਾਡੇ ਬੋਟ ਨੇ ਆਪਣੇ ਨੇ ਇਹਨੇ ਉਹਨੂੰ ਮੈਨੇਜ ਕਰਨਾ, ਤੁਹਾਡੀ ਟ੍ਰੇਡਿੰਗ ਨੂੰ। ਬਿਲਕੁਲ, ਹਾਂਜੀ। ਸੋ ਤੁਹਾਡੀ ਟ੍ਰੇਡਿੰਗ ਮੈਨੇਜ ਕਰਨੀ ਆ, ਤੁਹਾਡਾ ਰਿਸਕ ਮੈਨੇਜ ਕਰਨਾ ਵਾ, ਠੀਕ ਹੈ। ਫੰਕਸ਼ਨ ਵੱਖਰੇ ਲੱਗੇ ਆ ਕਿ ਜੇ ਕੋਈ ਟ੍ਰੇਡ ਤੁਹਾਡੀ ਅਗੇਂਸਟ ਜਾਂਦਾ, ਉਹਨੂੰ ਆਪਾਂ ਰਿਕਵਰ ਕਿੱਦਾਂ ਕਰਨਾ। ਸੋ ਬੇਸਿਕਲੀ ਜਦੋਂ ਆਪਾਂ ਮਾਰਕੀਟ 'ਚ ਟ੍ਰੇਡਿੰਗ ਕਰਦੇ ਹਾਂ, ਆਪਾਂ ਐਜ਼ ਅ ਬਿਜ਼ਨਸ ਜਾਂਦੇ ਹਾਂ ਕਿ ਇੱਥੋਂ ਮੈਂ ਪੈਸਾ ਬਣਾਉਣਾ ਵਾ, ਠੀਕ ਹੈ। ਸੋ ਕਈ ਵਾਰ ਜੇ ਮਾਰਕੀਟ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਜੇ ਮਾਰਕੀਟ ਆਪ ਨੂੰ ਲਾਸ ਦੇ ਵੀ ਦਿੰਦੀ ਆ, ਉਹਨੂੰ ਰਿਕਵਰ ਕਿੱਦਾਂ ਕਰਨਾ, ਉਹ ਬੋਟ ਨੇ ਸੋਚਣਾ ਸਾਰਾ, ਠੀਕ ਹੈ। ਸੋ ਬੇਸਿਕਲੀ ਇਹ ਆ ਕਿ ਇਹ ਇੱਕ ਟ੍ਰੇਡਿੰਗ ਮੈਨੇਜਮੈਂਟ ਸਿਸਟਮ ਆ, ਜਿਹਦੇ ਨਾਲ ਤੁਸੀਂ ਆਪਣੀ ਸਾਰੀ ਦੀ ਸਾਰੀ ਟ੍ਰੇਡਿੰਗ ਮੈਨੇਜ ਕਰਨੀ ਆ। ਤੁਹਾਡਾ ਜਿਹੜਾ ਕੰਮ ਆ ਸਿਰਫ 10% ਦਾ ਰਹਿ ਜਾਂਦਾ ਕਿ ਮਾਰਕੀਟ ਨੂੰ ਵੇਖਣਾ ਕਿ ਹੁਣ ਬੋਟ ਨੂੰ ਔਨ ਕਰ ਦਈਏ ਕਿ ਆਫ ਰਹਿਣ ਦਈਏ। ਹੋਰ ਇਹਦਾ ਕੋਈ ਕੰਮ ਨਹੀਂ ਹੈ। ਬੇਸਿਕਲੀ
ਕਿ 90% ਕੰਮ ਤੁਹਾਡਾ ਬੋਟ ਨੇ ਕਰਨਾ, ਉਹਨੇ ਹੀ ਤੁਹਾਡਾ ਪ੍ਰੋਫਿਟ ਟਾਰਗੇਟ ਸੈੱਟ ਕਰਨਾ, ਉਹਨੇ ਹੀ ਤੁਹਾਡਾ ਸਟਾਪ ਲਾਸ ਸੈੱਟ ਕਰਨਾ, ਉਹਨੇ ਹੀ ਵੇਖਣਾ ਐਂਟਰੀ ਕਿੱਥੇ ਐਂਟਰ ਹੋਣਾ ਵਾ, ਉਹਨੇ ਹੀ ਵੇਖਣਾ ਕਿੱਥੇ ਐਂਟਰ ਨਹੀਂ ਹੋਣਾ, ਕਿਹੜੀ ਐਂਟਰੀ ਸਕਿਪ ਕਰਨੀ ਆ, ਕਿਹੜੀ ਐਂਟਰੀ ਲੈਣੀ, ਇਹ ਸਾਰਾ ਕੁਝ ਬੋਟ ਨੇ ਕਰਨਾ। ਸੋ ਇਹ ਆ ਕਿ ਹਾਂਜੀ ਇਹ ਜਿਸ ਮਤਲਬ ਤੁਹਾਡੇ ਕਹਿਣ ਦਾ ਮਕਸਦ ਵੀ ਹੈਲਪਫੁਲ ਇਸ ਵਾਸਤੇ ਆ ਵੀ ਇਹਦੇ ਵਿੱਚ ਇਸ ਤਰ੍ਹਾਂ ਦੇ ਕੋਈ ਹੈ ਵੀ ਤੁਸੀਂ ਟ੍ਰੇਡਿੰਗ ਕਰਦੇ ਹੋ, ਜੇ ਤੁਸੀਂ ਲਾਸ 'ਚ ਜਾਂਦੇ ਹੋ ਤਾਂ ਤੁਸੀਂ ਉਹਦਾ ਜਿਸ ਤਰ੍ਹਾਂ ਆਮ ਐਪਲੀਕੇਸ਼ਨਸ ਦੇ ਫਿਲਟਰਸ ਹੁੰਦੇ ਨੇ, ਤੁਸੀਂ ਇਸ ਤਰ੍ਹਾਂ ਦਾ ਕੁਝ ਕਰ ਸਕਦੇ ਹੋ ਵੀ ਉਹ ਉਸ ਲਾਸ ਤੋਂ ਥੱਲੇ ਨਾ ਜਾਵੇ, ਉੱਤੇ ਨਾ ਜਾਵੇ, ਜੇ ਉੱਤੇ ਜਾਵੇ ਤਾਂ ਉਹਨੂੰ ਕਿਸ ਤਰ੍ਹਾਂ ਕਵਰ ਕਰਨਾ। ਹਾਂਜੀ ਬਿਲਕੁਲ। ਸੋ ਬੇਸਿਕਲੀ ਇੱਕ ਤੇ ਆਪਣਾ ਲਾਸ ਲੱਗਣ ਦਾ ਪਰ ਟ੍ਰੇਡ ਤੇ ਇਸ ਤੋਂ ਜ਼ਿਆਦਾ ਲਾਸ ਨਾ ਹੋਵੇ, ਪਰ ਜੇ ਲਾਸ ਹੋ ਜਾਂਦਾ, ਮਾਰਕੀਟ ਮੰਨ ਲਓ ਕਿ ਆਪਣੇ ਅਗੇਂਸਟ ਚੱਲ ਜਾਂਦੀ ਆ, ਉਹਨੂੰ ਆਪਾਂ ਰਿਕਵਰ ਕਰਨ ਵਾਸਤੇ ਬਹੁਤ ਵਧੀਆ ਸਿਸਟਮ ਪਾਏ ਆਪਣਾ। ਉਹਦੇ ਵਿੱਚ ਸਾਡਾ ਹੈਗਾ ਸਟਾਪ ਐਂਡ ਰਿਵਰਸ ਹੈਗਾ ਵਾ, ਜਿਹੜਾ ਤੁਹਾਡਾ ਅਗਲੇ ਟ੍ਰੇਡ 'ਚ ਰਿਕਵਰ ਕਰ ਜਾਂਦਾ ਸਾਰਾ ਤੁਹਾਡਾ ਲਾਸ, ਠੀਕ ਆ। ਇਹ 'ਚ ਆਪਾਂ ਮਾਸਟਰ ਅਕਾਊਂਟ PNL ਪਾਇਆ, ਜਿਹਦੇ ਵਿੱਚ ਤੁਸੀਂ ਮਲਟੀਪਲ ਮਾਰਕੀਟਸ ਟ੍ਰੇਡਿੰਗ ਕਰ ਸਕਦੇ ਜੇ। ਮੰਨ ਲਓ ਤੁਹਾਡੇ ਕੋਲ 3-4 ਸਕਰੀਨਸ ਹੈਗੀਆਂ ਵਾ, ਉਹਦੇ ਵਿੱਚ ਕੀ ਆ ਕਿ ਤੁਹਾਨੂੰ ਇੱਕ ਮਾਰਕੀਟ ਡਿਪੈਂਡ ਕਰਨ ਦੀ ਲੋੜ ਨਹੀਂ। ਜੇ ਇੱਕ ਮਾਰਕੀਟ ਤੁਹਾਨੂੰ ਨੈਗੇਟਿਵ ਦੇ ਰਹੀ ਆ, ਜੇ 2 ਮਾਰਕੀਟ ਤੁਸੀਂ ਬਾਕੀ 'ਚ ਪੋਜ਼ਿਟਿਵ ਜੇ, ਤੇ ਓਵਰਆਲ ਤੁਸੀਂ ਪੋਜ਼ਿਟਿਵ ਜੇ, ਠੀਕ ਆ। ਸੋ ਇਹਦੇ ਵਿੱਚ ਵੱਖਰੇ ਆਪਣਾ ਰਿਸਕ ਮੈਨੇਜਮੈਂਟ ਫੰਕਸ਼ਨ ਲਾਇਆ, ਪਰ ਡਿਵਰਸੀਫਿਕੇਸ਼ਨ ਕਰ ਸਕਦੇ ਜੇ, ਵੱਖਰੇ ਅਕਾਊਂਟੈਂਟ ਟ੍ਰੇਡਿੰਗ ਕਰ ਸਕਦੇ ਜੇ। ਸੋ ਇਹ ਆ ਕਿ ਜਿੰਨਾ ਕੁ ਆਪਾਂ ਸਿਸਟਮ ਪਾਇਆ ਵਾ, ਉਹ ਮੈਂ ਤੁਹਾਨੂੰ ਕਹਿਣਾ ਵਾ ਕਿ ਜੇ ਕੋਈ ਯੂਜ਼ ਕਰਦਾ ਵਾ, ਠੀਕ ਆ, ਜੇ ਉਹ ਲਰਨ ਕਰ ਲੈਂਦਾ ਸਿਸਟਮ ਨੂੰ, ਉਹ ਟ੍ਰੇਨਿੰਗ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਆ, ਤੇ ਉਹਦਾ ਕੋਈ ਆਪਣਾ ਈਜ਼ਲੀ ਉਹਦਾ $400 ਤੋਂ $500 ਵਧੀਆ ਬਣ ਸਕਦਾ। ਅੱਛਾ ਇਹਦੇ 'ਚ $400-500 ਦੀ ਆਪਾਂ ਗੱਲ ਕਰਦੇ ਹਾਂ, ਮੇਰੇ ਵੀ ਚਿਹਰੇ ਤੇ ਖੁਸ਼ੀ ਆ ਗਈ $400-500 ਸੁਣ ਕੇ। ਅੱਛਾ ਇਹ ਦੱਸਿਓ ਵੀ ਇੱਕ ਜਿਵੇਂ ਤੁਸੀਂ ਦੱਸ ਦਿੱਤਾ ਵੀ ਅਸੀਂ ਤੇ ਸੌਫਟਵੇਅਰ ਵੇਚਣਾ ਲੋਕਾਂ ਨੂੰ, ਤੇ ਲੋਕਾਂ ਦੇ ਵਿੱਚ ਕਨਫਿਊਜ਼ਨ ਹੀ ਹੁੰਦੀ ਹੈ ਨਾ ਵੀ ਆਪਾਂ ਇਹ ਕਿਤੇ ਪੈਸੇ ਜੂਏ ਦੀ ਤਰ੍ਹਾਂ ਤੇ ਨਹੀਂ ਲਾ ਦੇਣ ਲੱਗੇ, ਮਤਲਬ ਇਹਦੇ 'ਚ ਰਿਸਕ ਕਿੰਨਾ ਵਾ। ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਮੇਰਾ ਕੁਐਸਚਨ ਇਹ ਆ ਵੀ ਇਹ ਮਤਲਬ ਇਹ ਇਨਵੈਸਟਮੈਂਟ ਤਾਂ ਹੈ ਨਹੀਂ, ਇਹ ਤਾਂ ਲੋਕਾਂ ਨੇ ਆਪਣੇ ਕੋਲ ਲੈਣਾ, ਬੋਟ ਲੈਣਾ ਜਾਂ ਐਪਲੀਕੇਸ਼ਨ ਲੈਣੀ ਆ। ਇਹ ਜਿਹੜਾ ਬੋਟ ਹੈ ਇਹ ਮੰਥਲੀ ਸਬਸਕ੍ਰਿਪਸ਼ਨ ਆ ਜਾਂ ਵਨ ਟਾਈਮ ਆ, ਇਹਦੇ ਵੀ ਥੋੜ੍ਹਾ ਜਿਹਾ ਡਿਟੇਲ ਦੱਸ ਦਿਓ ਵੀ ਇਹ ਕਿਤੇ ਉਹੀ ਗੱਲ ਹੈ ਵੀ ਉਹ ਜੂਏ ਵਾਲੀ ਗੱਲ ਤਾਂ ਨਹੀਂ ਹੈ। ਹਾਂਜੀ ਨਹੀਂ ਭਾਜੀ, ਵੇਖੋ ਕਿ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਇੱਕ ਸੌਫਟਵੇਅਰ ਕੰਪਨੀ ਆ, ਤੇ ਅਸੀਂ ਤੁਹਾਨੂੰ ਸੌਫਟਵੇਅਰ ਸਬਸਕ੍ਰਿਪਸ਼ਨ ਤੇ ਦੇਣਾ, ਤੁਸੀਂ ਬਾਏ ਵੀ ਕਰ ਸਕਦੇ ਜੇ, ਸਬਸਕ੍ਰਾਈਬ ਵੀ ਕਰ ਸਕਦੇ ਜੇ, ਠੀਕ ਆ। ਸੋ ਸਬਸਕ੍ਰਿਪਸ਼ਨ ਦਾ ਕੀ, ਜਿਸ ਤਰ੍ਹਾਂ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਆ, ਐਮਾਜ਼ੋਨ ਦੀ ਆ, ਇੱਦਾਂ ਸਾਡੇ ਸੌਫਟਵੇਅਰ ਦੀ ਹੋਣੀ ਆ, ਠੀਕ ਆ। ਸੋ ਅਸੀਂ ਸਿਰਫ ਤੁਹਾਨੂੰ ਇੱਕ ਸੌਫਟਵੇਅਰ ਦੇ ਰਹੇ ਹਾਂ ਜਿਹਦੇ ਨਾਲ ਤੁਸੀਂ ਆਪਣੀ ਟ੍ਰੇਡਿੰਗ ਈਜ਼ੀ ਕਰ ਸਕਦੇ ਜੇ। ਬਾਕੀ ਰਹੀ ਗੈਂਬਲ ਦੀ, ਤੁਹਾਨੂੰ ਅਸੀਂ ਵੇਖੋ ਕਿ ਕੋਈ ਵੀ ਬਿਜ਼ਨਸ ਆਪਾਂ ਸ਼ੁਰੂ ਕਰਦੇ ਹਾਂ ਨਾ, ਜੇ ਆਪਾਂ ਨੂੰ ਬਿਜ਼ਨਸ ਦੀ ਨੌਲੇਜ ਨਹੀਂ ਹੈਗੀ, ਉਹ ਗੈਂਬਲ ਹੀ ਆ। ਮੰਨ ਲਓ ਤੁਸੀਂ ਰੈਸਟੋਰੈਂਟ ਲੈਂਦੇ ਜੇ, ਤੁਸੀਂ ਰੈਸਟੋਰੈਂਟ 'ਚ ਕਦੀ ਕੰਮ ਹੀ ਨਹੀਂ ਕੀਤਾ ਅੱਜ ਤੱਕ, ਤੇ ਤੁਹਾਨੂੰ ਕੋਈ ਡੀਲ ਵਧੀਆ ਮਿਲੀ, ਤੁਸੀਂ ਰੈਸਟੋਰੈਂਟ ਲੈ ਲਿਆ, ਹੁਣ ਤੁਹਾਨੂੰ ਪਤਾ ਹੀ ਨਹੀਂ ਆ ਕਿ ਰੈਸਟੋਰੈਂਟ ਚਲਾਉਣਾ ਕਿੱਦਾਂ, ਕੁੱਕ ਕੀ ਕਰਦਾ ਵਾ, ਸਾਰਾ ਕੁਝ ਕਿੱਦਾਂ ਸਾਰਾ ਮੈਨੇਜ ਕਰਨਾ, ਤੇ ਉਹ ਤੁਸੀਂ ਇੱਕ ਹਿਸਾਬ ਦਾ ਜੂਆ ਖੇਡਿਆ ਸੀ, ਠੀਕ ਹੈ, ਕਿ ਮੈਂ ਰੈਸਟੋਰੈਂਟ ਲੈ ਲਾਂ। ਹੁਣ ਉਹਨੂੰ ਸਿੱਖੋਗੇ ਤੇ ਉਹ ਤੁਹਾਡਾ ਬਿਜ਼ਨਸ ਬਣ ਜਾਊਗਾ, ਜੇ ਨਹੀਂ ਸਿੱਖੋਗੇ ਉਹ ਤੁਹਾਡਾ ਜੂਏ ਵਾਂਗੂ ਹਾਰ ਜਾਣਾ ਤੁਸੀਂ। ਸੋ ਇਦਾਂ ਟ੍ਰੇਡਿੰਗ ਇੱਕ ਬਿਜ਼ਨਸ ਆ, ਤੁਸੀਂ ਜਦੋਂ ਟ੍ਰੇਡਿੰਗ ਬਿਜ਼ਨਸ ਐਂਟਰ ਹੋਣਾ ਨਾ, ਤੁਹਾਨੂੰ ਸਿੱਖਣਾ ਪੈਣਾ ਵਾ, ਠੀਕ ਆ। ਉਹ ਤੁਹਾਨੂੰ ਅਸੀਂ ਸਿਖਾਉਣਾ ਵਾ, ਟ੍ਰੇਨਿੰਗ ਤੁਹਾਨੂੰ ਫੁੱਲ ਪ੍ਰੋਵਾਈਡ ਕਰਨੀ ਆ। ਪਰ ਜੇ ਤੁਸੀਂ ਟ੍ਰੇਡਿੰਗ ਨੂੰ ਸਿੱਖ ਜਾਂਦੇ ਜੇ, ਉਹ ਇੱਕ ਬਿਜ਼ਨਸ ਆ, ਬਹੁਤ ਸਾਰੇ ਲੋਕ ਇਹਨੂੰ ਐਜ਼ ਅ ਬਿਜ਼ਨਸ ਲੈਂਦੇ ਤੇ ਆਪਣੀ ਇੱਕ ਵਧੀਆ ਇਨਕਮ ਦਾ ਸਾਧਨ ਉਹਨਾਂ ਨੇ ਬਣਾ ਕੇ ਰੱਖਿਆ ਵਾ। ਕਈਆਂ ਵਾਸਤੇ ਉਹ ਸੈਕੰਡ ਇਨਕਮ ਆ, ਤੇ ਕਈਆਂ ਦੀ ਉਹ ਹੁਣ ਫਸਟ ਇਨਕਮ ਬਣ ਚੁੱਕੀ ਆ। ਅੱਛਾ, ਜੇ ਇਹ ਭਾਜੀ $500-600 ਦੀ ਗੱਲ ਕਰਦੇ ਜੇ, ਮੈਂ ਕਿਉਂਕਿ IT ਨਾਲ ਰਿਲੇਟਡ ਨਹੀਂ ਹੈ, ਮੈਂ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਪੜ੍ਹਿਆ ਲਿਖਿਆ ਕੋਈ ਨਹੀਂ ਏਡਾ, ਵੀ ਜੇ ਮੇਰੇ ਵਰਗੇ ਬੰਦੇ ਨੇ ਕਰਨਾ ਹੋਵੇ ਤੇ ਮੇਰੇ ਵਰਗਾ ਬੰਦਾ ਵੀ ਸਿੱਖ ਸਕਦਾ ਇਸ ਬੋਟ ਤੋਂ, ਤੁਹਾਡੀ ਇਸ ਐਪਲੀਕੇਸ਼ਨ ਤੋਂ ਟ੍ਰੇਡਿੰਗ 'ਚ ਆ ਸਕਦਾ, ਤੇ ਉਹ $500-600 ਕਮਾ ਸਕਦਾ। ਹਾਂਜੀ, ਤੁਸੀਂ ਹੁਣ ਸਮਾਰਟਫੋਨ ਤੋਂ ਗੱਲ ਕਰ ਰਹੇ ਹੋਣੇ ਮੇਰੇ ਨਾਲ, ਹੈ ਨਾ? ਹਾਂਜੀ। ਜਦੋਂ ਸਮਾਰਟਫੋਨ ਆਇਆ ਤੁਸੀਂ ਸਿੱਖਿਆ ਸੀ ਨਾ, ਇਹ ਐਪਲ ਦਾ ਆਇਆ ਸੀ ਜਾਂ ਸੈਮਸੰਗ ਦਾ ਆਇਆ ਸੀ, ਰਾਈਟ? ਬਿਲਕੁਲ। ਸਿਰ ਉਦਾਂ ਹੀ ਆਪਾਂ ਜਿਹੜਾ ਆਹ ਬੋਟ ਹੈ ਨਾ, ਬਿਲਕੁਲ ਈਜ਼ੀ ਆ, ਠੀਕ ਆ। ਜਿਸ ਤਰ੍ਹਾਂ ਆਪਾਂ ਫੋਨ ਸਿੱਖ ਲਿਆ, ਇਦਾਂ ਆਪਾਂ ਬੋਟ ਸਿੱਖ ਲੈਣਾ, ਇਦਾਂ ਆਪਾਂ ਜਦੋਂ ਕਾਰ ਚਲਾਉਣੀ ਸਿੱਖਦੇ ਹਾਂ, ਇਦਾਂ ਹੀ ਸਿੱਖਦੇ ਹਾਂ, ਠੀਕ ਆ। ਸੋ ਜਿਹੜਾ ਬੋਟ ਚਲਾਉਣਾ ਸਿੱਖਣਾ ਇੱਕ ਬਹੁਤ ਈਜ਼ੀ ਆ, ਪਰ ਜਿਹੜੀ ਟ੍ਰੇਡਿੰਗ ਆ ਬੇਸਿਕਲੀ, ਹੁਣ ਜਿਹੜੀ ਤੁਸੀਂ ਬੋਟ ਤੋਂ ਬਗੈਰ ਟ੍ਰੇਡਿੰਗ ਸਿੱਖੋਗੇ ਨਾ, ਤੁਹਾਨੂੰ ਘੱਟੋ ਘੱਟ 1-2 ਸਾਲ ਲੱਗ ਜਾਣਗੇ, ਤੁਹਾਡੇ ਆਪਣੇ ਕਿੰਨੇ ਪੈਸੇ ਖਰਾਬ ਹੋਣੇ ਆ, ਤਾਂ ਜਾ ਕੇ ਤੁਹਾਨੂੰ ਟ੍ਰੇਡਿੰਗ ਆਉਣੀ ਹੈ। ਤੁਸੀਂ YouTube ਨਾਲ ਮੱਥਾ ਮਾਰੋਗੇ, ਕਿਤਾਬਾਂ ਨਾਲ ਮੱਥਾ ਮਾਰੋਗੇ, ਕਈ ਚੀਜ਼ਾਂ ਤੋਂ ਤੁਸੀਂ ਇਨਫੋਰਮੇਸ਼ਨ ਇਕੱਠੀ ਕਰੋਗੇ, ਕਿਸੇ ਨੂੰ ਪੈਸੇ ਦੇ ਕੇ ਕਲਾਸਾਂ ਲਓਗੇ, ਠੀਕ ਆ। ਸੋ ਬੋਟ ਨੇ ਕੀ ਕਰਨਾ, ਜਿਹੜੀ ਚੀਜ਼ ਤੁਸੀਂ 2 ਸਾਲ ਦੇ ਵਿੱਚ ਸਿੱਖਣੀ ਹੈ ਨਾ, ਬੋਟ ਨੇ ਤੁਹਾਡਾ ਲਰਨਿੰਗ ਕਰਵ 1 ਤੋਂ 2 ਮੰਥ ਕਰ ਦੇਣਾ, ਠੀਕ ਹੈ। ਅਸੀਂ ਤੁਹਾਨੂੰ ਬੋਟ ਦੇ ਨਾਲ ਟ੍ਰੇਨਿੰਗ ਜਿਹੜੀ ਪ੍ਰੋਵਾਈਡ ਕਰਨੀ ਆ, ਤੁਸੀਂ ਵਿਦਿਨ 1 to 2 ਮੰਥਸ ਇਹ ਵੇਖੋਗੇ ਕਿ ਮੈਂ ਟ੍ਰੇਡਰ ਬਣ ਚੁੱਕਾ। ਅੱਛਾ, ਇਹਦੀ ਜਲਦੀ ਸਿੱਖ ਜਾਗੇ। ਬਿਲਕੁਲ ਭਾਜੀ। ਅੱਛਾ, ਜਿਹੜਾ ਲਰਨਿੰਗ ਪ੍ਰੋਸੈਸ ਆ, ਉਹਦਾ ਇਹ ਵੀ ਮੇਰਾ ਥੋੜ੍ਹਾ ਜਿਹਾ ਇਸ ਪ੍ਰੋਸੈਸ ਦਾ ਵੀ ਪੇ ਕਰਨਾ ਪਏਗਾ, ਕਿ ਉਹਨੂੰ ਸਬਸਕ੍ਰਾਈਬ ਕਰਨਾ ਪਊਗਾ ਜਾਂ ਬੋਟ ਲੈਣਾ ਪਏਗਾ? ਨਹੀਂ ਭਾਜੀ, ਵੇਖੋ ਕਿ ਆਪਾਂ ਤੁਹਾਨੂੰ 3 ਚੀਜ਼ਾਂ ਪ੍ਰੋਵਾਈਡ ਕਰਨੀਆਂ, ਉਹ ਵੀ ਟੌਪ ਆਫ ਦਾ ਲਾਈਨ। ਇੱਕ
ਤੁਹਾਨੂੰ ਬੋਟ ਟੂਲ ਜਿੰਨੇ ਵੀ ਆ, ਬੋਟ ਹੋ ਗਿਆ, ਇੰਡੀਕੇਟਰ ਹੋ ਗਿਆ, ਸਾਰਾ ਕੁਝ ਪ੍ਰੋਵਾਈਡ ਕਰਨਾ, ਠੀਕ ਹੈ। ਦੂਜਾ ਤੁਹਾਨੂੰ ਸਪੋਰਟ ਪ੍ਰੋਵਾਈਡ ਕਰਨੀ ਡੇ ਟੂ ਡੇ, ਕਿ ਤੁਹਾਨੂੰ ਕੋਈ ਇਸ਼ੂ ਆ ਜਾਂਦਾ ਵਾ, ਬੋਟ ਨਹੀਂ ਚੱਲ ਰਿਹਾ, ਨਿੰਜਾ 'ਚ ਕੋਈ ਇਸ਼ੂ ਆ, ਤੁਹਾਡੇ ਆਪਣਾ ਹੋਰ ਕੋਈ ਟੈਕਨੀਕਲ ਇਸ਼ੂ ਆ ਜਾਂਦਾ, ਉਹਦੀ ਸਾਰੀ ਸਪੋਰਟ ਆਪਾਂ ਤੁਹਾਨੂੰ ਡੇ ਟੂ ਡੇ ਪ੍ਰੋਵਾਈਡ ਕਰਨੀ ਆ। ਉਹ ਤੁਹਾਨੂੰ ਜਦੋਂ ਮੈਂ ਹੁਣ ਡੈਮੋ ਦਊਂਗਾ ਉਹਦੇ ਵਿੱਚ ਆਪਣਾ ਤੁਹਾਨੂੰ ਵਿਖਾਊਂਗਾ ਕਿ ਸਕਾਈਪ ਗਰੁੱਪ ਕਿੱਦਾਂ ਆਪਣੇ ਜਿਹੜੇ EMPLOYEES ਕੰਮ ਕਰਦੇ ਆ, ਠੀਕ ਹੈ। ਤੀਜਾ ਆਪਣਾ ਆ ਗਿਆ ਟ੍ਰੇਨਿੰਗ। ਤੁਹਾਨੂੰ ਟ੍ਰੇਨਿੰਗ ਵੀ ਮਿਲਦੀ ਆ। ਬੇਸਿਕਲੀ ਕੋਸ਼ਿਸ਼ ਸਾਡੀ ਇਹ ਹੋਈ ਆ ਕਿ ਹਰ ਹਫਤੇ 2 ਤੋਂ 3 ਟ੍ਰੇਨਿੰਗਸ ਕਰੀਏ, ਪੰਜਾਬੀ 'ਚ ਵੀ ਕਰੀਏ, ਇੰਗਲਿਸ਼ ਵੀ ਕਰੀਏ। ਜਿਹਦੀ ਕੋਈ ਪ੍ਰੈਫਰਡ ਲੈਂਗੁਏਜ ਆ ਉੱਥੇ ਆਣ ਕੇ ਟ੍ਰੇਨਿੰਗ ਲੈ ਸਕਦਾ ਵਾ। ਟ੍ਰੇਨਿੰਗ ਸਾਰਿਆਂ ਵਾਸਤੇ ਓਪਨ ਆ, ਕੋਈ ਐਕਸਟਰਾ ਕਾਸਟ ਨਹੀਂ ਆ। ਸਾਡਾ ਜਿਹੜਾ ਮਕਸਦ ਆ ਕਿ ਲੋਕਾਂ ਨੂੰ ਟ੍ਰੇਡਰ ਬਣਾਉਣਾ ਵਾ, ਨਾ ਕਿ ਆਪਣਾ ਅਸੀਂ ਇਕੱਲਾ ਸੌਫਟਵੇਅਰ ਦੇ ਰਹੇ ਹਾਂ। ਅਸੀਂ ਤੁਹਾਨੂੰ ਪੂਰੀ ਫੁੱਲ ਸਪੋਰਟ, ਸੌਫਟਵੇਅਰ ਤੇ ਟ੍ਰੇਨਿੰਗ ਤਿੰਨੇ ਚੀਜ਼ਾਂ ਪ੍ਰੋਵਾਈਡ ਕਰਦੇ ਹਾਂ। ਅੱਛਾ ਜੀ, ਇਹਦਾ ਮਤਲਬ ਵੀ ਹਰ ਲੈਂਗੁਏਜ 'ਚ ਹੋ ਸਕਦਾ, ਪੰਜਾਬੀ 'ਚ ਚਾਹਵੇ ਕੋਈ, ਪਸ਼ਤੋ 'ਚ ਚਾਹਵੇ ਕੋਈ, ਹਿੰਦੀ 'ਚ ਚਾਹਵੇ, ਸਾਰਾ ਕੁਝ ਹੈ ਤੁਹਾਡੇ ਕੋਲ ਅਵੇਲੇਬਲ ਹੈ। ਹਾਂਜੀ, ਪੰਜਾਬੀ, ਉਰਦੂ, ਹਿੰਦੀ, ਇੰਗਲਿਸ਼, ਕੋਈ ਵੀ ਲੈਂਗੁਏਜ ਕੋਈ ਆਪਣਾ ਡੈਮੋ ਲੈਣਾ ਚਾਹਵੇ, ਸਮਝਣਾ ਚਾਹਵੇ ਚੀਜ਼, ਸਾਡੇ EMPLOYEE ਸਾਰੀ ਲੈਂਗੁਏਜਸ ਜਾਣਦੇ ਆ। ਚਲੋ ਇਹਦਾ ਮੈਂ ਨਾ ਵੀ ਵਿਦਨ ਨੋ ਟਾਈਮ ਤੁਸੀਂ ਮੈਨੂੰ ਇੱਕ ਵਾਰੀ ਥੋੜ੍ਹਾ ਜਿਹਾ ਡੈਮੋ ਇਹਦਾ ਦੇ ਸਕਦੇ ਹੋ ਵੀ ਕਿਸ ਤਰ੍ਹਾਂ ਕੰਮ ਕਰਦੀ ਹੈ, ਤੇ ਫਿਰ ਅੱਗੇ ਆਪਾਂ ਵੱਧਦੇ। ਸ਼ੋਰ ਮੈਂ ਤੁਹਾਨੂੰ ਡੈਮੋ ਦੇਣਾ। ਆਪਾਂ ਜ਼ੂਮ ਤੇ ਡੈਮੋ ਕਰਦੇ ਹਾਂ ਸਕਰੀਨ ਸ਼ੇਅਰਿੰਗ ਕਰਕੇ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਤੁਹਾਡੇ ਕੁਐਸਚਨ ਹੋਣਗੇ ਤੁਸੀਂ ਡੈਮੋ 'ਚ ਵੀ ਪੁੱਛ ਸਕਦੇ ਜੇ। ਤੇ ਉਸ ਤੋਂ ਬਾਅਦ ਆਪਣਾ ਜਿਹੜੇ ਤੁਹਾਡੇ ਉਸ ਤੋਂ ਬਾਅਦ ਜਿਹੜੇ ਰਹਿ ਗਏ ਕੁਐਸਚਨ ਆਪਾਂ ਉਹ ਵੀ ਤੁਹਾਡੇ ਮੈਂ ਆਨਸਰ ਕਰ ਦੂੰਗਾ। ਜੀ ਜ਼ਰੂਰ। ਆਜੋ ਆਪਾਂ ਡੈਮੋ ਵੇਖਦੇ ਹਾਂ ਹੁਣ। ਹਾਂਜੀ ਨਾਸਿਰ ਸਾਹਿਬ, ਜਿਸ ਤਰ੍ਹਾਂ ਆਪਾਂ ਤੁਹਾਨੂੰ ਕਿਹਾ ਸੀ ਤੁਹਾਨੂੰ ਡੈਮੋ ਵਿਖਾਉਣੀ ਹੈ ਮੈਂ। ਸੋ ਆਪਾਂ ਡੈਮੋ ਵੇਖ ਲੈਨੇ ਪ੍ਰੋਡਕਟ ਦੀ, ਕਿ ਡੈਮੋ ਸੌਫਟਵੇਅਰ ਕਿੱਦਾਂ ਚੱਲਦਾ। ਇਹ ਸਾਡਾ ਹੈਗਾ ਵਾ ਸੌਫਟਵੇਅਰ ਵਿਚ ਵਰਕਸ ਵਿਦ ਨਿੰਜਾ ਟ੍ਰੇਡਰ ਪਲੇਟਫਾਰਮ। ਸੋ ਇਹ ਜਿਹੜਾ ਸੌਫਟਵੇਅਰ ਇਹ ਸਾਈਟ ਤੇ ਇਹਨੂੰ ਕਹਿੰਦੇ ਆਪਾਂ ਇੰਟਰਫੇਸ ਕਹਿ ਦਿੰਦੇ ਆ, ਆਊਟਸਾਈਡ ਇੰਟਰਫੇਸ। ਇਹ ਵੱਖਰੇ ਵੱਖਰੇ ਬਟਨ ਲੱਗੇ ਆ, ਫੋਰ ਐਗਜ਼ਾਮਪਲ ਔਨ ਤੇ ਆਫ ਵਾਲਾ ਬਟਨ ਸੌਫਟਵੇਅਰ ਨੂੰ ਔਨ ਕਰਨ ਵਾਸਤੇ ਐਂਡ ਆਫ ਕਰਨ ਵਾਸਤੇ। ਬਾਕੀ ਲੌਂਗ ਸ਼ਾਰਟ ਦੇ ਬਟਨ ਲੱਗੇ। ਲੌਂਗ ਮੀਨਸ ਵੈਨ ਯੂ ਟੇਕ ਟ੍ਰੇਡ ਅਪ ਟ੍ਰੈਂਡ, ਸ਼ਾਰਟ ਵੈਨ ਯੂ ਟੇਕ ਅ ਟ੍ਰੇਡ ਡਾਊਨ ਟ੍ਰੈਂਡ। ਇਹ ਆਪਾਂ ਹਮੇਸ਼ਾ ਦੋਵੇਂ ਔਨ ਰੱਖਦੇ ਹਾਂ। ਇੱਕ ਟਾਈਪ ਆਫ ਐਕਸਪਲੋਜ਼ਨ, ਇੱਕ ਐਂਟਰੀ ਆ। ਸੋ ਜਿਹੜੀ ਸਾਰੀ ਟ੍ਰੇਨਿੰਗ ਆ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਆ ਜਦੋਂ ਤੁਸੀਂ ਸੌਫਟਵੇਅਰ ਬਾਏ ਕਰ ਲਿਆ। ਬਾਕੀ ਜਦੋਂ ਤੁਸੀਂ ਸਾਡੇ ਸੌਫਟਵੇਅਰ ਦੀ ਡੈਮੋਸਟ੍ਰੇਸ਼ਨ ਵੇਖਣੀ ਹੋਈ ਦੈਨ ਯੂ ਹੈਵ ਟੂ ਵਿਜ਼ਿਟ ਆਵਰ ਵੈਬਸਾਈਟ, ਸਾਡੇ ਨਾਲ ਕਾਲ ਬੁੱਕ ਕਰਨੀ ਆ ਐਂਡ ਵੀ ਵਿਲ ਸ਼ੋ ਯੂ ਫੁੱਲ ਡੈਮੋਸਟ੍ਰੇਸ਼ਨ ਆਫ ਆਵਰ ਸੌਫਟਵੇਅਰ। ਹੁਣ ਕੁਇਕਲੀ ਮੈਂ ਤੁਹਾਨੂੰ ਥੋੜ੍ਹੀਆਂ ਚੀਜ਼ਾਂ ਵਿਖਾਉਣਾ ਸੌਫਟਵੇਅਰ ਦੀਆਂ। ਸੋ ਬੇਸਿਕਲੀ ਹੁਣ ਜੇ ਆਪਾਂ ਮਾਰਕੀਟ ਨੂੰ ਔਨ ਕਰਦੇ ਹਾਂ, ਫੋਰ ਐਗਜ਼ਾਮਪਲ ਮੈਂ ਮਾਰਕੀਟ ਚੱਲ ਰਹੀ ਆ, ਇਹਦੇ ਵਿੱਚ ਮੈਂ ਬੋਟ ਨੂੰ ਔਨ ਕਰ ਦੇਣਾ। ਨਾਓ ਜੇ ਹੁਣ ਕੋਈ ਟ੍ਰੇਡ ਆਇਆ, ਬੋਟ ਵਿਲ ਟੇਕ ਅ ਟ੍ਰੇਡ ਆਟੋਮੈਟਿਕਲੀ। ਅਗੇਨ ਜੋ ਵੀ ਮੈਂ ਬਟਨ ਪ੍ਰੈਸ ਕਰ ਰਿਹਾ, ਜੋ ਮੈਂ ਇੱਥੇ ਟ੍ਰੇਡਿੰਗ ਇੰਟਰਫੇਸ ਨਾਲ ਕਰ ਰਿਹਾ ਵਾਂ, ਇਹਦੀ ਸਾਰੀ ਟ੍ਰੇਨਿੰਗ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਆ। ਹੁਣ ਤੁਸੀਂ ਵੇਖ ਸਕਦੇ ਜੇ ਕਿ ਬੋਟ ਟੁਕ ਅ ਟ੍ਰੇਡ, ਇਟਸ ਅ ਅਪ ਟ੍ਰੈਂਡ ਟ੍ਰੇਡ। ਸੋ ਜਿੰਨਾ ਚਿਰ ਇਹ ਟ੍ਰੈਂਡ ਚੱਲੂਗਾ ਵੀ ਆਰ ਇਨ ਟ੍ਰੇਡ। ਸੋ ਇੱਦਾਂ ਹੀ ਜਦੋਂ ਵੀ ਕੋਈ ਐਂਟਰੀ ਆਊਗੀ ਬੋਟ ਨੇ ਆਟੋਮੈਟਿਕ ਲੈ ਲੈਣੀ ਆ। ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਕਿੱਥੋਂ ਐਂਟਰ ਹੋਣਾ, ਕਿੱਥੋਂ ਐਗਜ਼ਿਟ ਹੋਇਆ। ਬੋਟ ਨੇ ਆਪੇ ਐਂਟਰ ਕਰਨਾ ਆਪਾਂ ਨੂੰ ਤੇ ਆਪੇ ਐਗਜ਼ਿਟ ਕਰ ਦੇਣਾ, ਠੀਕ ਹੈ। ਸੋ ਇਹ ਸਾਰਾ ਹੈਗਾ ਵਾ ਆਟੋਮੇਸ਼ਨ ਬੋਟ। ਹੁਣ ਜਿਸ ਤਰ੍ਹਾਂ ਬੈਕ ਟੂ ਬੈਕ ਆਪਣੀਆਂ 2-3 ਐਂਟਰੀਆਂ ਹੋਈਆਂ, ਆਪਣੇ $775 ਬਣ ਗਏ, ਠੀਕ ਹੈ। ਆਪਣਾ ਗੋਲ ਹੈਗਾ $1200। ਹੁਣ ਬਿਲਕੁਲ 1200 ਦੇ ਲਾਗੇ ਆਪਾਂ ਬੋਟ ਆਟੋਮੈਟਿਕ ਬੰਦ ਹੋ ਗਿਆ। ਮੈਂ $1200 ਗੋਲ ਪਾਇਆ ਸੀ ਤੇ ਜਦੋਂ 1200 ਪੂਰਾ ਹੋ ਗਿਆ ਬੋਟ ਬੰਦ ਹੋ ਗਿਆ। ਸੋ ਜਿਹੜੇ ਫੰਕਸ਼ਨ ਇਹ ਤੁਹਾਨੂੰ ਡਿਸਿਪਲਿਨ ਕਰਦੇ ਆ ਕਿ ਬੋਟ ਨੇ ਤੁਹਾਨੂੰ ਡਿਸਿਪਲਿਨ ਕਰਨਾ ਕਿ ਓਕੇ ਠੀਕ ਆ, ਤੁਸੀਂ ਆਪਣਾ ਗੋਲ ਰੀਚ ਕਰ ਗਏ ਜੇ ਤੇ ਹੁਣ ਟ੍ਰੇਡਿੰਗ ਕਰਨੀ ਬੰਦ ਕਰ ਦਿਓ। ਸੋ ਇਹ ਚੀਜ਼ਾਂ ਆਪਾਂ ਨੂੰ ਓਵਰ ਟ੍ਰੇਡਿੰਗ ਤੋਂ ਬਚਾਉਂਦੀਆਂ ਨੇ। ਤੇ ਹੁਣ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਮੈਂ ਸ਼ੋਅ ਕਰਦਾ। ਜੋ ਮਾਰਕੀਟ ਡਾਊਨ ਟ੍ਰੈਂਡ ਜਾ ਰਹੀ ਹੋਵੇ, ਹਾਊ ਯੂ ਕੈਨ ਟ੍ਰੇਡ ਡਾਊਨ ਟ੍ਰੈਂਡ ਮਾਰਕੀਟ। ਸੋ ਹੁਣ ਆਪਣੀ ਜਿਹੜੀ ਮਾਰਕੀਟ ਹੈ ਡਾਊਨ ਟ੍ਰੈਂਡ ਆ, ਆਪਾਂ ਇਸ ਟ੍ਰੇਡ ਨੂੰ ਸ਼ੋਰਟ ਕੀਤਾ ਵਾ। ਪਹਿਲੀ ਐਗਜ਼ਾਮਪਲ ਤੁਹਾਨੂੰ ਮੈਂ ਟ੍ਰੇਡ ਨੂੰ ਲੌਂਗ ਕੀਤਾ ਸੀ, ਠੀਕ ਹੈ। ਇਹ ਸ਼ੋਰਟ ਟ੍ਰੇਡ ਆ। ਸੋ ਹੁਣ ਜਿੰਨਾ ਚਿਰ ਮਾਰਕੀਟ ਥੱਲੇ ਜਾਂਦੀ ਰਹੂਗੀ ਵੀ ਆਰ ਟੇਕਿੰਗ ਸ਼ੋਰਟ ਟ੍ਰੇਡਸ। ਸੋ ਇਨ ਫਿਊਚਰਸ ਯੂ ਟ੍ਰੇਡ ਬੋਥ ਸਾਈਡਸ। ਆਪਾਂ ਦੋਵੇਂ ਸਾਈਡਸ ਤੇ ਜਿੱਧਰ ਵੀ ਮਾਰਕੀਟ ਟ੍ਰੈਂਡ ਹੋ ਰਹੀ ਹੋਵੇ, ਚਾਹੇ ਉਹ ਅਪ ਟ੍ਰੈਂਡ ਹੋ ਰਹੀ ਹੋਵੇ ਚਾਹੇ ਉਹ ਡਾਊਨ ਟ੍ਰੈਂਡ ਹੋ ਰਹੀ ਹੋਵੇ, ਦੋਵਾਂ ਸਾਈਡ ਤੇ ਹੀ ਆਪਾਂ ਨੂੰ ਫਾਇਦਾ ਹੁੰਦਾ। ਸੋ ਇਹ ਸਭ ਬੋਟ ਨੇ ਹੀ ਵੇਖਣਾ ਵਾ, ਸੌਫਟਵੇਅਰ ਨੇ ਹੀ ਵੇਖਣਾ ਕਿ ਮਾਰਕੀਟ ਕਿੱਧਰਲੇ ਪਾਸੇ ਜਾ ਰਹੀ ਹੈ ਤੇ ਕਿੱਧਰਲੇ ਪਾਸੇ ਟ੍ਰੇਡ ਲੈਣਾ ਹੈ। ਇਹ ਤੁਹਾਡੀ ਸਿਰਦਰਦੀ ਨਹੀਂ ਆ, ਇਹ ਬੋਟ ਦੀ ਸਿਰਦਰਦੀ ਆ। ਉਹਨੇ ਆਪੇ ਹੀ ਪ੍ਰੋਫਿਟ ਟਾਰਗੇਟ ਸੈੱਟ ਕਰਨਾ ਹੈ, ਉਹਨੇ ਆਪੇ ਹੀ ਸਟਾਪ ਲਾਸ ਸੈੱਟ ਕਰਨਾ। ਸੋ ਉਹਦੇ ਹਿਸਾਬ ਨਾਲ ਹੀ ਟ੍ਰੇਡਿੰਗ ਹੋਣੀ ਆ। ਸੋ ਜਿਹੜਾ ਸੌਫਟਵੇਅਰ ਹੈ ਨਾ, ਇਹਨੇ ਡਿਸਾਈਡ ਕਰਨਾ ਵਾ ਕਿ ਟ੍ਰੇਡ ਨੂੰ ਸ਼ੋਰਟ ਕਰਨਾ ਕਿ ਲੌਂਗ ਕਰਨਾ। ਜੇ ਮਾਰਕੀਟ ਅਪ ਟ੍ਰੈਂਡ ਆ ਲੌਂਗ ਆ, ਡਾਊਨ ਟ੍ਰੈਂਡ ਆ ਸ਼ੋਰਟ ਆ। ਹੁਣ ਆਪਾਂ ਜੋ ਡਾਊਨ ਟ੍ਰੈਂਡ ਇੱਥੋਂ ਸ਼ੁਰੂ ਕੀਤਾ 9:34 ਤੇ
ਤੇ 9:50 ਤੱਕ ਆਪਾਂ ਟ੍ਰੇਡਿੰਗ ਕੀਤੀ ਆ। ਸੋ ਦਿਸ ਇਜ਼ ਓਨਲੀ 20 ਮਿੰਟਸ ਆਫ ਟ੍ਰੇਡਿੰਗ। ਇੱਦਾਂ ਹੀ ਆਪਾਂ ਜਦੋਂ ਅਪ ਟ੍ਰੈਂਡ ਗਏ ਉਦੋਂ ਵੀ ਆਪਾਂ ਵਿਦਿਨ 15 ਮਿੰਟਸ ਆਪਾਂ ਮੇਡ ਅਰਾਊਂਡ $1200। ਸੋ ਮਾਰਕੀਟ ਜੋ ਟ੍ਰੈਂਡਿੰਗ ਕਰ ਰਹੀ ਹੋਵੇ ਉਦੋਂ ਇੱਕ ਰਾਈਟ ਟਾਈਮ ਆ ਕੁਇਕ ਪ੍ਰੋਫਿਟ ਬਣਾਉਣ ਵਾਸਤੇ। ਸੋ ਉਸ ਤੋਂ ਬਾਅਦ ਇਹ 'ਚ ਬਹੁਤ ਸਾਰੇ ਫੰਕਸ਼ਨ ਪਾਏ ਆ। ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਆਹ ਸੌਫਟਵੇਅਰ ਹੈ ਨਾ, ਇਹਨੂੰ ਆਪਾਂ ਕਹਿੰਦੇ ਆ ਸਟ੍ਰੈਟਜੀ ਸੌਫਟਵੇਅਰ। ਇਸ ਸੌਫਟਵੇਅਰ ਦੀ ਸਟ੍ਰੈਟਜੀ ਨਾਲ ਹੀ ਆਪਾਂ ਆਪਣੀ ਟ੍ਰੇਡ ਦੀ ਮੈਨੇਜਮੈਂਟ ਕਰਨੀ ਹੁੰਦੀ ਹੈ। ਜਿਸ ਤਰ੍ਹਾਂ ਤੁਹਾਨੂੰ ਮੈਂ ਸੌਫਟਵੇਅਰ ਦਾ ਫਰੰਟ ਐਂਡ ਵਿਖਾਇਆ ਸੀ, ਇਹ ਬੈਕ ਐਂਡ ਹੈ ਸੌਫਟਵੇਅਰ ਦਾ, ਜਿੱਥੇ ਆਪਾਂ ਸਾਰਾ ਕੁਝ ਸੈਟਅਪ ਕਰਦੇ ਹਾਂ। ਠੀਕ ਹੈ, ਇਹਦੀ ਟ੍ਰੇਨਿੰਗ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਹੈ। ਇਹ 'ਚ ਅਸੀਂ ਰਿਸਕ ਮੈਨੇਜਮੈਂਟ ਵਾਲੇ ਫੰਕਸ਼ਨ ਪਾਏ ਆ ਕਿ ਤੁਸੀਂ ਆਪਣੇ ਆਪ ਨੂੰ ਰਿਸਕ ਨੂੰ ਕਿੱਦਾਂ ਮੈਨੇਜ ਕਰਨਾ। ਠੀਕ ਆ। ਸੋ ਹੁਣ ਫੋਰ ਐਗਜ਼ਾਮਪਲ ਸਭ ਤੋਂ ਜ਼ਿਆਦਾ ਡਰ ਕੀ ਹੁੰਦਾ ਕਿ ਆਪਣੀ ਜਿਹੜੀ ਮਾਰਕੀਟ ਆ, ਆਪਣਾ ਟ੍ਰੇਡ ਆ, ਆਪਣੇ ਅਗੇਂਸਟ ਨਾ ਚੱਲ ਜੇ। ਤੇ ਹੁਣ ਉਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਦੋਂ ਮਾਰਕੀਟ ਤੁਹਾਡੇ ਅਗੇਂਸਟ ਚੱਲ ਜੇ ਉਦੋਂ ਬੋਟ ਕੀ ਕਰਦਾ ਵਾ, ਕਿੱਦਾਂ ਤੁਹਾਨੂੰ ਵਾਪਸ ਪ੍ਰੋਫਿਟ 'ਚ ਲੈ ਕੇ ਆਉਂਦਾ ਵਾ। ਠੀਕ ਆ, ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੁਣੇ। ਸੋ ਲੈਟਸ ਸਟਾਰਟ ਆਵਰ ਟ੍ਰੇਡਿੰਗ ਅਗੇਨ ਐਂਡ ਦਿਸ ਟਾਈਮ ਇਹ ਆਪਾਂ ਇੱਕ ਫੰਕਸ਼ਨ ਯੂਜ਼ ਕਰ ਰਹੇ ਹਾਂ, ਇਹਨੂੰ ਕਹਿੰਦੇ ਆਪਾਂ ਸਟਾਪ ਐਂਡ ਰਿਵਰਸ। ਇਹ ਫੰਕਸ਼ਨ ਕੀ ਕਰਦਾ ਹੈ, ਜੇ ਕੋਈ ਟ੍ਰੇਡ ਤੁਹਾਡੇ ਅਗੇਂਸਟ ਚਲੇ ਜਾਵੇ, ਇਹ ਉਸ ਵੇਲੇ ਦੂਜੀ ਸਾਈਡ 'ਤੇ ਟ੍ਰੇਡ ਲੈ ਕੇ ਤੁਹਾਨੂੰ ਪ੍ਰੋਫਿਟੇਬਲ ਕਰ ਦਿੰਦਾ ਹੈ। ਠੀਕ ਹੈ, ਹੁਣ ਆਪਾਂ ਮਾਰਕੀਟ ਦੇ ਵਿੱਚ ਆ, ਮਾਰਕੀਟ ਅਪ ਟ੍ਰੈਂਡ ਆ, ਆਪਾਂ ਬੈਕ ਟੂ ਬੈਕ ਟ੍ਰੇਡ ਲਏ ਨੇ ਤੇ ਸਾਰੇ ਟ੍ਰੇਡ ਆਪਣੇ ਸਕਸੈਸਫੁਲ ਹੋਏ ਨੇ। ਪਰ ਜਿਹੜਾ ਲਾਸਟ ਟ੍ਰੇਡ ਆਪਣਾ ਉਹ ਆਪਣੇ ਅਗੇਂਸਟ ਚਲਾ ਗਿਆ, ਪਰ ਬੋਟ ਨੇ ਕੀ ਕੀਤਾ, ਫਿਰ ਵੀ ਆਪਾਂ ਨੂੰ ਪ੍ਰੋਫਿਟੇਬਲ ਰੱਖਿਆ। ਸੋ ਬੋਟ ਨੇ ਰਾਈਟ ਅਵੇ ਟ੍ਰੇਡ ਦੂਜੇ ਪਾਸੇ ਲੈ ਲਿਆ। ਸੋ ਇਹਨੂੰ ਕਹਿੰਦੇ ਨੇ ਸਟਾਪ ਐਂਡ ਰਿਵਰਸ। ਬਹੁਤ ਵਧੀਆ ਰਿਸਕ ਮੈਨੇਜਮੈਂਟ ਫੰਕਸ਼ਨ ਹੈ। ਠੀਕ ਆ, ਮੇਰਾ ਫੇਵਰੇਟ ਆ। ਆਪਣੇ ਬਹੁਤ ਸਾਰੇ ਕਸਟਮਰਸ ਇਹ ਫੰਕਸ਼ਨ ਡੇਲੀ ਤੌਰ 'ਤੇ ਯੂਜ਼ ਕਰਦੇ ਨੇ ਅਤੇ ਹਮੇਸ਼ਾ ਪ੍ਰੋਫਿਟੇਬਲ ਹੁੰਦੇ ਨੇ। ਆਓ ਤੁਹਾਨੂੰ ਇੱਕ ਦੂਜਾ ਫੰਕਸ਼ਨ ਹੋਰ ਵਿਖਾਉਣਾ। ਸੋ ਦੋਸਤੋ, ਜਿਹੜਾ ਤੁਹਾਨੂੰ ਅਗਲਾ ਫੰਕਸ਼ਨ ਬੋਰਡ ਦਾ ਵਿਖਾ ਰਿਹਾ ਵਾਂ, ਉਹਨੂੰ ਕਹਿੰਦੇ ਮਾਸਟਰ ਅਕਾਊਂਟ PNL। ਥੱਲੇ ਲਿਖਿਆ ਵੀ ਹੈ ਮਾਸਟਰ ਅਕਾਊਂਟ PNL। ਇਹਦਾ ਕੀ ਮਤਲਬ ਆ, ਤੁਸੀਂ ਮਲਟੀਪਲ ਮਾਰਕੀਟਸ ਟ੍ਰੇਡ ਕਰ ਸਕਦੇ ਜੇ ਐਂਡ ਯੂ ਕੈਨ ਸੈਟ ਵਨ ਗੋਲ ਫॉर all 3 ਮਾਰਕੀਟਸ। ਸੋ ਇਨ ਦਿਸ ਐਗਜ਼ਾਮਪਲ I'm trading in 3 markets. My profit target is $1,000. ਜਦੋਂ ਮੇਰਾ ਪ੍ਰੋਫਿਟ ਟਾਰਗੇਟ ਰੀਚ ਹੋ ਜਾਂਦਾ ਵਾ, ਮੇਰੇ ਬੋਟਸ ਸਾਰੇ ਮਾਰਕੀਟਸ ਆਟੋਮੈਟਿਕ ਬੰਦ ਹੋ ਜਾਣੇ ਆ। ਸੋ ਜੇ ਤੁਹਾਡੇ ਕੋਲ ਮਲਟੀਪਲ ਸਕਰੀਨਸ ਹੈਗੀਆਂ ਕੰਪਿਊਟਰ ਦੀਆਂ, ਜਿਹੜੀਆਂ ਅਸੀਂ ਰੈਕਮੈਂਡ ਕਰਦੇ ਹਾਂ ਕਿ 3 ਤੋਂ 4 ਸਕਰੀਨਾਂ ਹੋਣ, ਤੁਸੀਂ ਇਹ ਫੰਕਸ਼ਨ ਯੂਜ਼ ਕਰ ਸਕਦੇ ਜੇ। ਬਹੁਤ ਵਧੀਆ ਫੰਕਸ਼ਨ ਆ। ਤੁਸੀਂ ਆਪਣੀ ਟ੍ਰੇਡਿੰਗ ਨੂੰ ਡਿਵਰਸੀਫਾਈ ਕਰ ਸਕਦੇ ਜੇ। ਤੁਹਾਨੂੰ ਇੱਕ ਮਾਰਕੀਟ 'ਤੇ ਡਿਪੈਂਡ ਹੋਣ ਦੀ ਲੋੜ ਨਹੀਂ ਆ। ਸੋ ਇਹ ਵੀ ਇੱਕ ਬਹੁਤ ਵਧੀਆ ਫੰਕਸ਼ਨ ਹੈ। ਇਹ ਸਾਡੀ ਕੰਪਨੀ ਦੀ ਵੈਬਸਾਈਟ ਹੈ ਜੀ, sniperautotrader.com। ਠੀਕ ਆ, ਇੱਥੇ ਜਦੋਂ ਤੁਸੀਂ ਪ੍ਰੋਡਕਟ ਦੀ ਡੈਮੋ ਵੇਖਣੀ, ਇੱਥੇ ਕਲਿੱਕ ਡੈਮੋ ਕਰ ਲੈਣਾ ਵਾ ਅਤੇ ਤੁਹਾਨੂੰ ਵੀਡੀਓ ਤੁਹਾਡੀ ਈਮੇਲ 'ਚ ਆ ਜਾਣੀ ਆ। ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ, ਤੁਸੀਂ ਬੁੱਕਾ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ, ਕਾਲ ਬੁੱਕ ਕਰਕੇ। ਸੋ ਜਦੋਂ ਤੁਸੀਂ ਹੁਣ ਬੁੱਕਾ ਕਾਲ ਨੂੰ ਪ੍ਰੈਸ ਕਰੋਗੇ, ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਸੋ ਜਿੱਥੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਟਾਈਪ ਕਰਨੀ ਆ। ਜੇ ਤੁਹਾਨੂੰ ਫਿਊਚਰਸ ਟ੍ਰੇਡਿੰਗ ਬਾਰੇ ਨਹੀਂ ਪਤਾ, ਸੋ ਮੈਂ ਰੈਕਮੈਂਡ ਕਰਦਾ ਕਿ ਬੁੱਕ ਕਰਾਉਣ ਤੋਂ ਪਹਿਲਾਂ ਪਲੀਜ਼ ਵਾਚ ਦਿਸ ਵੀਡੀਓ। ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਤੁਸੀਂ ਆਪਣੀ ਇੱਥੇ ਇਨਫੋਰਮੇਸ਼ਨ ਭਰ ਦੇਣੀ ਆ। ਤੁਹਾਨੂੰ ਤੁਹਾਡੀ ਈਮੇਲ 'ਚ ਇੱਕ ਵੀਡੀਓ ਆਏਗੀ ਅਤੇ ਤੁਸੀਂ ਉਹ ਵੀਡੀਓ ਵੇਖਣੀ ਆ ਆਪਣੀ ਕਾਲ ਨੂੰ ਬੁੱਕ ਕਰਾਉਣ ਤੋਂ ਪਹਿਲਾਂ, ਕਿ ਤੁਹਾਨੂੰ ਪਤਾ ਲੱਗੇ ਕਿ ਫਿਊਚਰਸ ਟ੍ਰੇਡਿੰਗ ਹੈ ਕੀ ਆ। ਸੋ ਫਿਰ ਚੱਲਦੇ ਹਾਂ ਬੁੱਕ ਅ ਕਾਲ ਪੇਜ 'ਤੇ। ਸੋ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੇ ਭਰਨੀ ਆ, ਆਪਣੀ ਫਸਟ ਨੇਮ, ਲਾਸਟ ਨੇਮ, ਈਮੇਲ ਐਡਰੈਸ, ਫੋਨ ਨੰਬਰ ਅਤੇ ਥੋੜ੍ਹੇ ਕੁਐਸਚਨਸ ਨੇ, ਇਹਨਾਂ ਨੂੰ ਜ਼ਰੂਰ ਭਰਿਓ। ਅਤੇ ਉਸ ਤੋਂ ਬਾਅਦ ਡੈਮੋ ਜ਼ਰੂਰ ਵੇਖਿਓ। ਇੱਥੇ ਲਿਖਿਆ ਡਿਡ ਯੂ ਗੈਟ ਅ ਡੈਮੋ ਫਰੋਮ ਸਨਾਈਪਰ ਬੋਟ, ਰਾਈਟ। ਸੋ ਸਨਾਈਪਰ ਬੋਟ ਦੀ ਡੈਮੋ ਵੇਖਣ ਤੋਂ ਬਗੈਰ ਕਾਲ ਬੁੱਕ ਨਾ ਕਰਿਓ, ਨਹੀਂ ਤਾਂ ਤੁਹਾਨੂੰ ਕੁਛ ਵੀ ਸਮਝ ਨਹੀਂ ਆਉਣਾ। ਜਦੋਂ ਤੁਸੀਂ ਫਾਰਮ ਭਰਤਾ, ਫਿਰ ਤੁਹਾਨੂੰ ਇੱਦਾਂ ਦੀ ਇੱਕ ਈਮੇਲ ਆ ਜਾਵੇਗੀ। ਉਹਦੇ ਵਿੱਚ ਜ਼ੂਮ ਦਾ ਲਿੰਕ ਹੋਵੇਗਾ। ਸੋ ਮੇਕ ਸ਼ੋਰ ਤੁਸੀਂ ਉਹ ਜ਼ੂਮ ਦੇ ਲਿੰਕ ਨੂੰ ਕਲਿੱਕ ਕਰਨਾ ਹੈ। ਅਸੀਂ ਤੁਹਾਨੂੰ ਕੋਈ ਫੋਨ ਕਾਲ ਨਹੀਂ ਕਰਨੀ, ਇੱਕ ਜ਼ੂਮ ਲਿੰਕ ਭੇਜਣਾ ਹੈ ਅਤੇ ਜ਼ੂਮ ਲਿੰਕ ਕਰਕੇ ਤੁਸੀਂ ਮੀਟਿੰਗ ਨੂੰ ਜੁਆਇਨ ਕਰਨਾ ਹੈ। ਠੀਕ ਹੈ, ਤੁਸੀਂ ਲੈਪਟਾਪ ਤੋਂ, ਆਈਪੈਡ ਤੋਂ, ਕੰਪਿਊਟਰ ਤੋਂ ਇਹ ਮੀਟਿੰਗ ਜੁਆਇਨ ਕਰ ਸਕਦੇ ਜੇ। ਅਤੇ ਪਲੀਜ਼ ਫੋਨ ਤੋਂ ਮੀਟਿੰਗ ਜੁਆਇਨ ਨਾ ਕਰਿਓ, ਕਿਉਂਕਿ ਤੁਹਾਨੂੰ ਉਹਦੇ ਵਿੱਚ ਕੁਛ ਵੀ ਕਲੀਅਰ ਨਹੀਂ ਦਿਸਣਾ। ਹੁਣ ਜੇ ਤੁਸੀਂ ਵੈਬਸਾਈਟ ਨੂੰ ਸਕਰੋਲ ਡਾਊਨ ਕਰੋਗੇ, ਠੀਕ ਹੈ, ਇੱਥੇ ਵੱਖਰੇ ਵੱਖਰੇ ਪ੍ਰੋਡਕਟਸ ਨੇ। ਠੀਕ ਹੈ, ਥੱਲੇ ਟੈਸਟੀਮੋਨੀਅਲਸ ਨੇ ਕਸਟਮਰਸ ਦੀ। ਇਹ ਮੈਂ ਸਾਰਿਆਂ ਨੂੰ ਇਨਕਰੇਜ ਕਰੂੰਗਾ ਕਿ ਪਲੀਜ਼ ਟੈਸਟੀਮੋਨੀਅਲ ਜ਼ਰੂਰ ਵਾਚ ਕਰਨ, ਤੁਹਾਨੂੰ ਪਤਾ ਲੱਗੇ ਕਿ ਕੰਪਨੀ ਬਾਰੇ, ਕਸਟਮਰਸ ਦੀ ਕੀ ਰਾਏ ਆ, ਸਾਡੇ ਪ੍ਰੋਡਕਟ ਬਾਰੇ ਕੀ ਰਾਏ ਆ। ਸੋ ਜਦੋਂ ਤੁਸੀਂ ਸਾਡਾ ਸੌਫਟਵੇਅਰ ਸਬਸਕ੍ਰਾਈਬ ਕਰ ਲਿਆ, ਠੀਕ ਆ, ਤੁਹਾਨੂੰ ਮੈਂਬਰ ਲੌਗਇਨ ਦਾ ਤੁਹਾਨੂੰ ਐਕਸੈਸ ਮਿਲ ਜਾਣਾ ਵਾ ਇੱਥੇ। ਠੀਕ ਆ, ਹੁਣ ਕੀ ਹੈ, ਤੁਸੀਂ ਮੈਂਬਰ ਲੌਗਇਨ 'ਤੇ ਕਲਿੱਕ ਕਰਕੇ ਤੁਸੀਂ ਇਸ ਏਰੀਏ 'ਤੇ ਆ ਜਾਣਾ। ਹੁਣ ਇਹਦੇ 'ਚ ਤੁਹਾਨੂੰ ਜਿਹੜਾ ਨਿੰਜਾ ਟਰੇਡਰ ਹੈ, ਜਿਹੜਾ ਆਪਣਾ ਪਲੈਟਫਾਰਮ ਆ ਨਿੰਜਾ ਟਰੇਡਰ, ਉਹਦੀਆਂ ਸਾਰੀ ਟ੍ਰੇਨਿੰਗਸ ਹੈਗੀਆਂ ਵਾ। ਠੀਕ ਆ, ਉਸ ਤੋਂ ਬਾਅਦ ਬੋਰਡ ਦੀਆਂ ਸਾਰੀਆਂ ਟ੍ਰੇਨਿੰਗਸ ਹੈਗੀਆਂ ਵਾ, ਜੋ ਬੋਰਡ ਦੇ ਵਿੱਚ ਫੰਕਸ਼ਨ ਹੈਗੇ, ਸਾਰੀ ਟ੍ਰੇਨਿੰਗਸ ਅਸੀਂ ਵੀਡੀਓ ਬਣਾਈਆਂ ਵਾ।
ਉਸ ਤੋਂ ਬਾਅਦ ਜੇ ਤੁਸੀਂ ਟ੍ਰੇਡਿੰਗ ਦੀ ਟ੍ਰੇਨਿੰਗ ਕਰਨੀ ਆ ਕਿ ਟ੍ਰੇਡਿੰਗ ਕਿੱਦਾਂ ਕਰਨੀ ਆ, ਐਂਟਰੀਆਂ ਦਾ ਕੀ ਮਤਲਬ ਆ, ਉਹ ਇੱਥੇ ਸਾਰੀ ਟ੍ਰੇਨਿੰਗ ਹੈਗੀ ਆ। ਠੀਕ ਆ, ਇੱਥੇ ਜਿਹੜੀਆਂ ਲਾਈਵ ਜ਼ੂਮ ਸਾਡੀਆਂ ਹੁੰਦੀਆਂ ਨੇ ਵੀਕਲੀ, ਉਹਨਾਂ ਦੇ ਆਪਣਾ ਸੈਸ਼ਨਸ ਹੈਗੇ ਨੇ। ਜੇ ਤੁਸੀਂ ਮਿਸ ਕਰ ਜਾਂਦੇ ਜ਼ੂਮ ਸੈਸ਼ਨ, ਤੁਸੀਂ ਇੱਥੇ ਰਿਕਾਰਡਿੰਗ ਵੇਖ ਸਕਦੇ ਜੇ ਆ ਕੇ। ਠੀਕ ਆ, ਸੋ ਇਹ ਸਾਰਾ ਹੈਗਾ ਮੈਂਬਰ ਏਰੀਆ ਜਿੱਥੋਂ ਆਪਾਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਹਾਂ। ਉਸ ਤੋਂ ਬਾਅਦ ਜੀ ਆਪਣਾ ਸਕਾਈਪ ਦਾ ਗਰੁੱਪ ਆ। ਆਪਣੇ 2 ਗਰੁੱਪ ਨੇ ਸਕਾਈਪ ਦੇ, ਇੱਕ ਸਨਾਈਪਰ ਫੈਲੋ ਟ੍ਰੇਡਰਸ, ਇਹਦੇ ਵਿੱਚ ਆਪਣੇ ਜਿਹੜੇ ਵੀ ਆਪਣੇ ਕਸਟਮਰ ਜਿਨ੍ਹਾਂ ਕੋਲ ਸਕਾਈਪ ਆਈਡੀ ਹੈਗੀ ਆ, ਉਹ ਇਹਦੇ ਵਿੱਚ ਜੁੜੇ ਨੇ। ਆਪਾਂ ਇਹਦੇ ਵਿੱਚ ਟ੍ਰੇਡਿੰਗ ਦੇ ਰਿਜ਼ਲਟ ਸ਼ੇਅਰ ਕਰਦੇ ਹਾਂ, ਸਟ੍ਰੈਟਜੀ ਸ਼ੇਅਰ ਕਰਦੇ ਹਾਂ, ਇੱਕ ਦੂਜੇ ਦੀ ਹੈਲਪ ਕਰਦੇ ਹਾਂ। ਸੋ ਇਹਦੇ ਵਿੱਚ ਸਾਰੇ ਇੱਕ ਦੂਜੇ ਦੀ ਹੈਲਪ ਇਹ ਕਰਦੇ ਆ ਕਿ ਉਹਨਾਂ ਨੇ ਕਿਹੜੀ ਸਟ੍ਰੈਟਜੀ ਯੂਜ਼ ਕੀਤੀ ਅੱਜ, ਕਿੱਦਾਂ ਉਹਨਾਂ ਨੇ ਪੈਸੇ ਬਣਾਏ ਆ, ਕਿਹੜੀ ਮਾਰਕੀਟ ਟ੍ਰੇਡ ਕੀਤੀ ਆ, ਕਿਹੜਾ ਬਾਰ ਸਾਈਜ਼ ਟ੍ਰੇਡ ਕੀਤਾ। ਸੋ ਬਹੁਤ ਵਧੀਆ ਇੱਕ ਗਰੁੱਪ ਆ ਜਿਹਦੇ ਵਿੱਚ ਲੋਕ ਇੱਕ ਦੂਜੇ ਨਾਲ ਸ਼ੇਅਰਿੰਗ ਕਰਦੇ ਆਪਣੀ ਨੌਲੇਜ ਨੂੰ। ਜੀ ਦੂਜਾ ਗਰੁੱਪ ਜਿਹੜਾ ਹੈਗਾ ਉਹ ਹੈਗਾ ਸਨਾਈਪਰ ਟੈਕਨੀਕਲ ਸਪੋਰਟ। ਇਹਦੇ ਵਿੱਚ ਸਾਡੇ EMPLOYE ਜਿਹੜੇ ਤੁਸੀਂ ਵੇਖੋਗੇ ਸਨਾਈਪਰ ਜਿਹਨਾਂ 'ਤੇ ਲਿਖਿਆ ਵਾ, ਇਹ ਸਾਡੇ EMPLOYE ਨੇ ਜਿਹੜੀ ਤੁਹਾਡੀ ਨਾਲੋਂ ਨਾਲ ਹੈਲਪ ਕਰਦੇ। ਤੁਹਾਨੂੰ ਕੋਈ ਵੀ ਇਸ਼ੂ ਆ ਜੇ ਨਾਲ ਹੀ ਤੁਹਾਡਾ ਰਿਜ਼ੋਲਵ ਹੁੰਦਾ। ਸੋ ਬੇਸਿਕਲੀ ਇਹ ਹੈ ਕਿ ਜਿੰਨੀ ਕੋਸ਼ਿਸ਼ ਕਰ ਸਕਦੇ ਅਸੀਂ ਤੁਹਾਡੀ ਹੈਲਪ ਕਰਨ ਦੀ, ਟ੍ਰੇਨਿੰਗ ਦੇਣ ਦੀ, ਕਸਟਮਰ ਸਰਵਿਸ ਦੀ, ਤੁਹਾਡੀ ਟੈਕਨੀਕਲ ਸਪੋਰਟ ਦੀ, ਉਹ ਤੁਹਾਨੂੰ ਹੈਲਪ ਕਰਦੇ ਹਾਂ। ਸੋ ਇਹ ਦੋਵੇਂ ਗਰੁੱਪ ਆ ਜਿਸ 'ਚ ਆਪਣੇ ਮੋਸਟਲੀ ਸਾਰੇ ਜਿਹੜੇ ਕਸਟਮਰ ਜਿਨ੍ਹਾਂ ਕੋਲ ਸਕਾਈਪ ਦੀ ਆਈਡੀ ਹੈਗੀ ਉਹ ਜੁੜੇ ਆ, ਅਤੇ ਉਹਦੇ ਬੇਸ 'ਤੇ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੋਈ ਇਨਫੋਰਮੇਸ਼ਨ ਦੇਣੀ ਹੁੰਦੀ, ਅਪਡੇਟ ਦੇਣੀ ਹੁੰਦੀ ਆ, ਆਪਾਂ ਇਸ ਗਰੁੱਪ 'ਚ ਆ ਕੇ ਦਿੰਦੇ ਹਾਂ। ਠੀਕ ਆ, ਸੋ ਇਹ 2 ਗਰੁੱਪ ਆ। ਜਦੋਂ ਤੁਸੀਂ ਸਾਡੇ ਨਾਲ ਟ੍ਰੇਡਿੰਗ ਕਰਨੀ ਸ਼ੁਰੂ ਕੀਤੀ, ਸਕਾਈਪ ਦੀ ਆਈਡੀ ਬਣਾ ਲਿਓ ਅਤੇ ਫਿਰ ਅਸੀਂ ਦੋਵਾਂ ਗਰੁੱਪਾਂ 'ਚ ਤੁਹਾਨੂੰ ਐਡ ਕਰ ਦੇਣਾ ਨਾਲੋਂ ਨਾਲ। ਸੋ ਇੱਕ ਗੱਲ ਮੈਂ ਹੋਰ ਐਡ ਕਰਦਾ ਇੱਥੇ, ਫਿਊਚਰ ਟ੍ਰੇਡਿੰਗ ਦੇ ਵਿੱਚ ਆਪਣੇ ਕੋਲ ਇੱਕ ਆਪਸ਼ਨ ਹੁੰਦੀ ਆ। ਠੀਕ ਆ, ਜਾਂ ਤੁਸੀਂ ਆਪਣੇ ਪੈਸੇ ਨਾਲ ਟ੍ਰੇਡਿੰਗ ਕਰ ਲਓ ਜਾਂ ਤੁਸੀਂ ਫੰਡਿੰਗ ਕੰਪਨੀ ਨਾਲ ਕੰਮ ਕਰ ਲਓ। ਸੋ ਉਹਦੀ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ, ਸਾਰੀ ਸੈਟਅਪ ਅਸੀਂ ਕਰਵਾਉਂਦੇ ਹਾਂ। ਸੋ ਫੰਡਿੰਗ ਕੰਪਨੀਆਂ ਹੁੰਦੀਆਂ ਕਿ ਉਹ ਤੁਹਾਨੂੰ ਫੰਡ ਕਰਦੀਆਂ, ਉਹ ਲੋਨ ਨਹੀਂ ਹੁੰਦਾ। ਡੋਂਟ ਟੇਕ ਇਟ ਕਿ ਇਹ ਲੋਨ ਆ, ਨਹੀਂ ਲੋਨ ਨਹੀਂ ਆ, ਉਹ ਫੰਡ ਆ। ਉਹ ਕੈਪੀਟਲ ਤੁਹਾਨੂੰ ਦਿੰਦੇ ਆ ਕਿ ਤੁਸੀਂ ਕੈਪੀਟਲ ਨਾਲ ਟ੍ਰੇਡ ਕਰੋ। ਠੀਕ ਹੈ, ਫਿਰ ਜਿੰਨਾ ਪ੍ਰੋਫਿਟ ਹੁੰਦਾ ਵਾ ਉਹਦਾ 90% ਤੁਹਾਡਾ, 10% ਉਹਨਾਂ ਦਾ। ਸੋ ਇਹਦੇ ਫੰਡਿੰਗ ਕੰਪਨੀਆਂ ਕੰਮ ਕਰਦੀਆਂ। ਉਹਦੇ ਨਾਲ ਕੀ ਫਾਇਦਾ ਵਾ, ਮੰਨ ਲਓ ਤੁਸੀਂ $20,000 ਮਹੀਨੇ ਦਾ ਬਣਾ ਰਹੇ ਜੇ, ਵਿੱਚੋਂ 2,000 ਉਹਨਾਂ ਦਾ, 18,000 ਤੁਹਾਡਾ। ਠੀਕ ਆ, ਸੋ ਇਹਦੇ ਵਿੱਚ ਕੀ ਫਾਇਦਾ ਵਾ ਕਿ ਤੁਹਾਨੂੰ ਆਪਣੀ ਕੈਪੀਟਲ ਲਾਉਣ ਦੀ ਲੋੜ ਨਹੀਂ। ਤੁਸੀਂ ਉਹਨਾਂ ਦੀ ਕੈਪੀਟਲ ਨਾਲ ਟ੍ਰੇਡਿੰਗ ਕਰਕੇ ਉਹਨਾਂ ਦਾ 10% ਦੇਈ ਜਾਓ ਅਤੇ ਆਪ ਟ੍ਰੇਡਿੰਗ ਕਰਕੇ 90% ਰੱਖੀ ਜਾਓ। ਸੋ ਬਹੁਤ ਵਧੀਆ ਕੌਨਸੈਪਟ ਹੈ ਇਹ ਵੀ, ਜਿਹੜਾ ਕਿ ਸਟਾਕਸ ਦੇ ਵਿੱਚ ਨਹੀਂ ਹੈਗਾ। ਤੁਹਾਨੂੰ ਸਟਾਕ ਦੇ ਵਿੱਚ ਆਪਣੀ ਜੇਬ 'ਚੋਂ ਪੈਸੇ ਲਾਉਣੇ ਪੈਂਦੇ ਨੇ। ਇਹਦੇ ਵਿੱਚ ਕੀ ਆ ਕਿ ਤੁਹਾਡੇ ਕੋਲ ਆਪਸ਼ਨ ਹੈ। ਸੋ ਫਿਊਚਰ ਟ੍ਰੇਡਿੰਗ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਕੀ ਆ? ਇੱਕ ਕੰਪਿਊਟਰ, ਚੰਗਾ ਕੰਪਿਊਟਰ, ਇੱਕ ਫਾਸਟ ਇੰਟਰਨੈਟ ਅਤੇ ਇੱਕ ਸਾਡਾ ਸੌਫਟਵੇਅਰ। ਤੁਸੀਂ ਬਹੁਤ ਹੀ ਘੱਟ ਕੈਪੀਟਲ ਦੇ ਵਿੱਚ ਇੱਕ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਜੀ। ਤੁਹਾਨੂੰ ਅਸੀਂ ਬਿਜ਼ਨਸ ਇਨ ਦਾ ਬਾਕਸ ਦੇ ਰਹੇ ਹਾਂ। ਉਹਦੇ ਵਿੱਚ ਟੂਲਸ ਵੀ ਆ, ਟ੍ਰੇਨਿੰਗ ਵੀ ਆ, ਗਾਈਡੈਂਸ ਵੀ ਆ। ਸੋ ਕੋਈ ਵੀ ਬਿਜ਼ਨਸ ਇੰਨੀ ਛੋਟੀ ਕੈਪੀਟਲ ਸਟਾਰਟ ਨਹੀਂ ਹੁੰਦਾ ਜਿੰਨਾ ਕਿ ਟ੍ਰੇਡਿੰਗ ਵਾਲਾ ਬਿਜ਼ਨਸ ਸਟਾਰਟ ਹੋ ਸਕਦਾ ਹੈ। ਜੇ ਤੁਸੀਂ ਟ੍ਰੇਡਿੰਗ ਸਿੱਖਣਾ ਚਾਹੁੰਦੇ ਜੇ ਜਾਂ ਤੁਸੀਂ ਆਟੋਮੇਸ਼ਨ ਨਾਲ ਟ੍ਰੇਡਿੰਗ ਕਰਨਾ ਚਾਹੁੰਦੇ ਜੇ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੇ। ਅੱਛਾ, ਡੈਮੋ ਵੇਖਿਆ ਸੰਧੂ ਸਾਹਿਬ? ਡੈਮੋ ਮੈਨੂੰ ਤਾਂ ਸਮਝ 'ਚ ਆਉਂਦਾ ਵੀ ਵਧੀਆ ਲੱਗਾ, ਵੀ ਉਹ ਮੇਰੇ ਵਰਗਾ ਬੰਦਾ ਜਿਹੜਾ ਉਹਨੂੰ ਲਰਨ ਕਰ ਸਕਦਾ ਵਾ, ਸਿੱਖ ਸਕਦਾ ਵਾ। ਇਹਦਾ ਆਈਡੀਆ ਕਿਸ ਤਰ੍ਹਾਂ ਆਇਆ, ਕਿੱਥੋਂ ਆਇਆ, ਕਿਹਦੇ ਰੇਂਜ 'ਚ ਆਈਡੀਆ ਆਇਆ? ਸੋ ਭਾਈ ਜਿਹੜੇ ਆਪਣਾ ਆਈਡੀਆ ਨਾ, ਇਹ ਆਇਆ ਸੀ ਹਰਮਨ ਢਿੱਲੋਂ ਭਾਜੀ, ਜਿਹੜੇ ਸਾਡੇ CEO ਸਾਹਿਬ ਨੇ। ਠੀਕ ਹੈ, ਉਹ ਵੀ ਢਿੱਲੋਂ ਨੇ ਤੁਹਾਡੇ ਵਾਂਗੂ। ਹਾਂਜੀ। ਤੇ ਉਹ ਕੀ ਆ ਕਿ ਉਹਨਾਂ ਨੂੰ 20 ਸਾਲ ਹੋ ਗਏ ਟ੍ਰੇਡਿੰਗ ਕਰਦੇ ਆ। ਉਹਨਾਂ ਨੇ ਹਰ ਇੱਕ ਟ੍ਰੇਡਿੰਗ ਕੀਤੀ, ਸਟਾਕਸ ਦੀ ਕੀਤੀ, ਕ੍ਰਿਪਟੋ ਕੀਤੀ, ਫੋਰੈਕਸ ਕੀਤੀ। ਫਿਰ ਫਿਊਚਰਸ ਜਦੋਂ ਉਹਨਾਂ ਨੇ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਲੱਗਾ ਕਿ ਫਿਊਚਰਸ ਜਿਹੜੀ ਟ੍ਰੇਡਿੰਗ ਹੈ ਨਾ, ਇਹ ਸਭ ਤੋਂ ਸੌਖੀ ਹੈ। ਠੀਕ ਹੈ, ਜਿਹੜੀ ਮੋਸਟਲੀ ਬੈਂਕ ਆ, ਇੰਸਟੀਟਿਊਸ਼ਨਸ ਆ, ਇੰਸ਼ੋਰੈਂਸ ਕੰਪਨੀਆਂ, ਸਾਰੀਆਂ ਫਿਊਚਰ ਟ੍ਰੇਡਿੰਗ ਕਰਦੇ ਆ। ਠੀਕ ਹੈ, ਸੋ ਜਦੋਂ ਪੈਂਡੈਮਿਕ ਆਇਆ ਫਿਰ, ਤੇ ਜਦੋਂ ਲੋਕਾਂ ਦੀ ਜੌਬਾਂ ਵਗੈਰਾ ਗਈਆਂ, ਲੋਕਾਂ ਦੀ ਇਨਕਮ ਗਈ। ਠੀਕ ਹੈ, ਫਿਰ ਉਹਨਾਂ ਦਿਮਾਗ 'ਚ ਆਈਡੀਆ ਹੈ ਕਿ ਕਿੱਦਾਂ ਖਾਸ ਕਰਕੇ ਜਿਹੜੀ ਆਪਣੀ ਕਮਿਊਨਿਟੀ ਆ, ਜਿਹੜੇ ਮਤਲਬ ਕਿ ਹਾਰਡ ਵਰਕ ਹੀ ਕਰਦੇ ਰਹੇ ਆ, ਕੋਈ ਆਪਣਾ ਸਟੋਰ 'ਤੇ ਹੀ, ਕੋਈ ਰੈਸਟੋਰੈਂਟ 'ਤੇ, ਕੋਈ ਟਰੱਕ 'ਤੇ ਹੀ, ਕੋਈ ਵੀ ਹੈ ਨਾ, ਸਾਰੀਆਂ ਚੀਜ਼ਾਂ ਇੱਕ ਨਾ ਠੱਪ ਹੋ ਗਈਆਂ ਸੀ। ਠੀਕ ਹੈ, ਲੋਕਾਂ ਦੀ ਜੌਬਾਂ ਚਲੀਆਂ ਗਈਆਂ। ਸੋ ਉਦੋਂ ਇੱਕ ਆਈਡੀਆ ਆਇਆ ਸੀ ਕਿ ਕਿੱਦਾਂ ਲੋਕਾਂ ਦੀ ਹੈਲਪ ਕੀਤੀ ਜਾਵੇ ਕਿ ਬਿਨਾਂ ਕਿਸੇ ਆਪਣਾ ਲੋਕੇਸ਼ਨ ਸਪੈਸੀਫਿਕ ਹੋਵੇ ਇਹ ਬਿਜ਼ਨਸ। ਠੀਕ ਹੈ, ਭਾਵੇਂ ਤੁਸੀਂ ਆਸਟ੍ਰੇਲੀਆ ਜੇ, ਭਾਵੇਂ ਤੁਸੀਂ ਆਪਣਾ ਕੈਨੇਡਾ ਜੇ, US ਜੇ, ਕਿਸੇ ਵੀ ਕੰਟਰੀ 'ਚ ਬੈਠੇ ਜੇ, ਕਿ ਸਾਰਿਆਂ ਨੂੰ ਸੇਮ ਓਪਰਚੁਨਿਟੀ ਹੋਵੇ। ਸੋ ਜਿਹੜਾ ਇੱਕ ਆਈਡੀਆ ਸੀ ਕਿ ਕੋਈ ਚੀਜ਼ ਇੱਦਾਂ ਦੀ ਤਿਆਰ ਕੀਤੀ ਜਾਵੇ। ਫਿਰ ਜਿਹੜੀ ਟ੍ਰੇਡਿੰਗ ਆ, ਟ੍ਰੇਡਿੰਗ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਆਪਣਾ ਇਹ ਲੋਕੇਸ਼ਨ ਸਪੈਸੀਫਿਕ ਨਹੀਂ ਹੈ, ਕਿ ਟ੍ਰੇਡਿੰਗ ਬੰਦਾ ਜਿੱਥੇ ਮਰਜ਼ੀ ਬਹਿ ਕੇ ਕਰ ਸਕਦਾ। ਤੁਸੀਂ ਹੁਣ ਇੱਥੇ ਟੂਰ 'ਤੇ ਨਿਕਲੇ, ਤੁਹਾਡੇ ਕੋਲ ਲੈਪਟਾਪ ਜਾਂ ਫੋਨ ਹੋਵੇ, ਤੁਸੀਂ ਉੱਥੋਂ ਬੈਠੇ ਟ੍ਰੇਡਿੰਗ ਕਰ ਸਕਦੇ ਜੀ। ਠੀਕ ਹੈ, ਸੋ
ਫਿਰ ਆਇਆ ਆਈਡੀਆ ਕਿ ਆਪਾਂ ਟ੍ਰੇਡਿੰਗ ਜਿਹੜੀ ਆ ਨਾ ਕੋਈ ਈਜ਼ੀ ਨਹੀਂ ਆ ਸਿੱਖਣੀ, ਠੀਕ ਹੈ, ਇਹਨੂੰ ਕਿੱਦਾਂ ਆਪਾਂ ਸੌਖਾ ਬਣਾਇਆ ਜਾਵੇ। ਤੇ ਉਹਦੇ ਵਾਸਤੇ ਫਿਰ ਆਟੋਮੇਸ਼ਨ ਜਿਹੜਾ ਸੌਫਟਵੇਅਰ, ਉਹਦੀ ਆਪਣਾ ਦਿਮਾਗ 'ਚ ਆਇਆ ਕਿ ਆਪਾਂ ਆਟੋਮੇਸ਼ਨ ਸੌਫਟਵੇਅਰ ਬਣਾਇਆ ਜਾਵੇ, ਠੀਕ ਹੈ, ਕਿ ਜਿਹੜੀ ਤੁਹਾਡੀ 2 ਸਾਲ ਦੀ ਲਰਨਿੰਗ ਕਰਵ ਆ 2 ਮਹੀਨੇ 'ਚ ਪੂਰੀ ਹੋ ਜੇ। ਸੋ ਇਹ ਉਹਨਾਂ ਦਾ ਆਈਡੀਆ ਸੀ ਕਿ ਆਪਾਂ ਜਿਹੜੀ ਆਪਣੀ ਕਮਿਊਨਿਟੀ ਆ ਇਹਨਾਂ ਨੂੰ ਟ੍ਰੇਡਿੰਗ ਵੱਲ ਲਾਈਏ, ਇਹਨਾਂ ਨੂੰ ਸਮਾਰਟ ਵਰਕ ਵੱਲ ਲਾਈਏ, ਕਿ ਕੱਲ ਨੂੰ ਜਦੋਂ ਕੋਈ ਇਦਾਂ ਦਾ ਆ ਜਾਂਦਾ ਵਾ, ਕੋਈ ਮਤਲਬ ਪੈਂਡੈਮਿਕ ਵਰਗਾ, ਕਰੋਨਾ ਵਰਗਾ ਕੋਈ ਵੀ ਇਸ਼ੂ ਅੱਗੇ ਫਿਊਚਰ 'ਚ ਆ ਜਾਂਦਾ ਵਾ, ਐਟਲੀਸਟ ਉਹਨਾਂ ਕੋਲ ਕੋਈ ਓਪਰਚੁਨਿਟੀ ਹੋਵੇ ਆਪਣੇ ਖਰਚੇ ਚਲਾਉਣ ਦੀ ਜਾਂ ਪੈਸੇ ਬਣਾਉਣ ਦੀ। ਵਾਹ ਜੀ ਵਾਹ, ਢਿੱਲੋਂ ਸਾਹਿਬ ਸਲੂਟ ਹੈ ਤੁਹਾਨੂੰ, ਆਪਣੀ ਕਮਿਊਨਿਟੀ ਦਾ, ਪੰਜਾਬੀਆਂ ਦਾ, ਸਾਰਿਆਂ ਦਾ ਬਹੁਤ ਸੋਚਦੇ ਨਾਲ ਦੀ ਨਾਲ ਕੀ ਕਹਿੰਦੇ ਹੁੰਦੇ ਵੀ ਬਾਰਡਰ ਨੂੰ ਮੱਦੇਨਜ਼ਰ ਨਾ ਰੱਖਦਿਆਂ ਆ ਵੀ ਦੋਵਾਂ ਪਾਸੇ ਦੇ ਲੋਕਾਂ ਵਾਸਤੇ ਵੀ ਤੁਸੀਂ ਕੀਤਾ, ਉਹਦੇ ਵਾਸਤੇ ਵੀ ਤੁਸੀਂ, ਤੁਹਾਨੂੰ ਮੈਂ ਬਹੁਤ ਸਾਰਾ ਕੀ ਕਹਿੰਦੇ ਹੁੰਦੇ ਪਿਆਰ ਅਤੇ ਸਲੂਟ, ਸਲਾਮ ਤੁਹਾਨੂੰ, ਬਹੁਤ ਵਧੀਆ ਸੋਚ। ਅੱਛਾ ਭਾਅ ਜੀ, ਆਖਰੀ ਟ੍ਰੇਡਿੰਗ ਆਪਾਂ ਰੋਜ਼ਾਨਾ ਕਿੰਨਾ ਟਾਈਮ ਕਰ ਸਕਦੇ? ਸੋ ਟ੍ਰੇਡਿੰਗ ਭਾਜੀ ਆਪਣੀ ਨਾ ਬਹੁਤ ਥੋੜੀ ਹੁੰਦੀ ਹੈ, ਬੇਸਿਕਲੀ 1 ਤੋਂ 2 ਘੰਟੇ ਵੱਧ ਤੋਂ ਵੱਧ, ਠੀਕ ਹੈ। ਮੋਸਟਲੀ ਕੀ ਹੈ ਕਿ ਜਦੋਂ ਆਪਾਂ ਨਾ ਗੋਲ ਸਪੈਸੀਫਿਕ ਕਰਦੇ ਆ, ਮੰਨ ਲਓ ਕਿਸੇ ਦਾ ਤੁਹਾਡਾ $500 ਦਾ ਗੋਲ ਆ, ਕਿਸੇ ਦਿਨ ਤੁਹਾਡਾ $500 ਵਿਦਿਨ 5 ਮਿੰਟਸ ਬਣ ਜਾਣਾ, ਤੇ ਕਿਸੇ ਦਿਨ ਤੁਹਾਡਾ ਘੰਟਾ ਲੱਗ ਜਾਣਾ ਜਾਂ 1.5 ਘੰਟਾ ਲੱਗ ਜਾਊਗਾ, ਡਿਪੈਂਡ ਕਰਦਾ ਕਿ ਮਾਰਕੀਟ ਕਿੱਦਾਂ ਦੀ ਹੈ। ਪਰ ਆਪਾਂ ਕਦੀ ਵੀ ਨਹੀਂ ਚਾਹੁੰਦੇ ਕਿ ਆਪਾਂ 1 ਤੋਂ 2 ਘੰਟੇ ਤੋਂ ਵੱਧ ਟ੍ਰੇਡਿੰਗ ਕਰੀਏ, ਚਾਹੇ ਕੋਈ ਵੀ ਸੈਸ਼ਨ ਹੋਵੇ, ਚਾਹੇ ਉਹ ਲੰਡਨ ਸੈਸ਼ਨ ਹੋਵੇ, ਚਾਹੇ ਉਹ ਏਸ਼ੀਅਨ ਸੈਸ਼ਨ ਹੋਵੇ, ਚਾਹੇ ਉਹ ਅਮਰੀਕਾ ਦਾ ਸੈਸ਼ਨ ਹੋਵੇ, ਜਦੋਂ ਮਾਰਕੀਟ ਖੁੱਲਦੀ ਆ, ਹਰ ਵਾਰ ਆਪਾਂ ਇਹੋ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ 1 ਤੋਂ 2 ਘੰਟੇ ਬਈਏ ਤੇ ਮਾਰਕੀਟ ਚੋਂ ਬਾਹਰ ਆ ਜਾਈਏ। ਸੋ ਇਹ ਆਪਣਾ ਜਿਹੜਾ ਟ੍ਰੇਡਿੰਗ ਟਾਈਮ ਆ 1 ਤੋਂ 2 ਘੰਟੇ ਵੱਧ ਤੋਂ ਵੱਧ। ਲਓ ਜੀ, ਲੰਮਾ ਤੁਹਾਡੇ ਨਾਲ ਗੱਲਾਂ ਮੈਂ ਲੰਮੀਆਂ ਛੇੜ ਲਈਆਂ, ਤੇ ਆਪਾਂ ਇਹਦੇ 'ਤੇ ਨਾ ਮੈਂ ਚਾਹਾਂਗਾ ਵੀ ਹੋਰ ਆਪਾਂ ਫਰਦਰ 1-2 ਪ੍ਰੋਗਰਾਮ ਇਸ ਤੋਂ ਬਾਅਦ ਹੋਰ ਵੀ ਰੱਖੀਏ, ਅਤੇ ਜ਼ਰੂਰ ਆਪਾਂ ਉੱਤੇ ਤੁਹਾਡੇ ਕੋਲ ਵਕਤ ਲਵਾਂਗੇ। ਮੈਂ ਇੱਕ ਹੋਰ ਚੀਜ਼ ਤੁਸੀਂ ਐਡ ਕਰ ਦਿਓ ਵੀ ਜਿਹੜੇ ਪ੍ਰੋਗਰਾਮ ਸਾਡੇ ਦੀ ਰਾਹੀਂ ਜੁੜਨਾ ਚਾਹੁੰਦੇ ਹੋਣ, ਤੇ ਮੈਂ ਉਹਨਾਂ ਨੂੰ ਦੱਸਾਂਗਾ ਵੀ ਇੱਕ ਲਿੰਕ ਬਾਇਓ ਦੇ ਵਿੱਚ ਲੱਗਾ, ਤੁਸੀਂ ਉੱਤੇ ਕਲਿੱਕ ਕਰਕੇ ਤੇ ਉਹਨੂੰ ਇਨਫੋਰਮੇਸ਼ਨ ਜੁਆਇਨ ਕਰ ਸਕਦੇ ਜੇ, ਕਾਲ ਬੁੱਕ ਕਰ ਸਕਦੇ ਜੇ, ਹੋਰ ਜੇ ਕੋਈ ਤੁਹਾਨੂੰ ਫਰਦਰ ਇਨਫੋਰਮੇਸ਼ਨ ਚਾਹੀਦੀ ਹੋਵੇ ਉਹ ਲੈ ਸਕਦੇ ਜੇ। ਇਸ ਤੋਂ ਬਾਅਦ ਇੱਕ ਸੈਸ਼ਨ ਆਪਾਂ ਹੋਰ ਰੱਖਾਂਗੇ ਜਿਹਦੇ ਵਿੱਚ ਲਾਈਵ ਆਪਾਂ ਕਰਕੇ ਵੇਖਾਂਗੇ, ਟ੍ਰੇਡਿੰਗ ਕਰਕੇ ਵੇਖਾਂਗੇ। ਸੰਧੂ ਸਾਹਿਬ ਉੱਤੇ ਵੀ ਤੁਸੀਂ ਸਾਨੂੰ ਜ਼ਰੂਰ ਟਾਈਮ ਦੇਣਾ ਜੀ। ਨਹੀਂ ਬਿਲਕੁਲ, ਤੁਹਾਨੂੰ ਅਸੀਂ ਜਿਹੜੀ ਆਪਾਂ ਨੈਕਸਟ ਇੰਟਰਵਿਊ ਕਰਾਂਗੇ ਉਹ ਆਪਾਂ ਜ਼ਰੂਰ ਤੁਹਾਨੂੰ ਲਾਈਵ ਟ੍ਰੇਡਿੰਗ ਕਰਕੇ ਵਿਖਾਊਂਗਾ ਮੈਂ, ਕਿ ਬੋਟ ਲਾਈਵ ਟ੍ਰੇਡਿੰਗ ਕਿੱਦਾਂ ਕਰਦਾ ਵਾ। ਤੁਹਾਡੇ ਜਿਹੜੇ ਵਿਊਅਰਸ ਆ ਉਹ ਵੀ ਵੇਖ ਲੈਣਗੇ ਕਿ ਲਾਈਵ ਟ੍ਰੇਡਿੰਗ ਹੁੰਦੀ ਕਿੱਦਾਂ ਵਾ, ਠੀਕ ਹੈ। ਸੋ ਉਹਨਾਂ ਵਾਸਤੇ ਯਕੀਨ ਹੋ ਜਾਊਗਾ ਕਿ ਇਹ ਜਿਹੜਾ ਜੋ ਅਸੀਂ ਕਹਿ ਰਹੇ ਆ ਉਹ ਸੱਚੀ ਮੁੱਚੀ ਹੈ ਵਾ। ਆਪਾਂ $500 ਦਾ ਹੀ ਗੋਲ ਰੱਖਾਂਗੇ ਕਿ ਕਿੰਨੇ ਚਿਰ 'ਚ ਆਪਣਾ $500 ਬਣਦਾ। ਰੋਜ਼ ਦਾ 500 ਬਣਾਉਣਾ, ਮੈਂ ਤਾਂ ਘੁੰਮਦੇ ਰਿਹਾ ਕਰਨਾ, ਰੋਜ਼ ਘੰਟਾ ਲਾ ਕੇ $500 ਬਣਾ ਕੇ ਮੈਂ ਫਿਰਦੇ ਰਿਹਾ ਕਰਨਾ। ਬਿਲਕੁਲ ਜੀ, ਬਿਲਕੁਲ। ਬਹੁਤ ਸ਼ੁਕਰੀਆ ਸੰਧੂ ਸਾਹਿਬ ਤੁਹਾਡਾ, ਮਿਲਦੇ ਤੁਹਾਨੂੰ ਅਗਲੇ ਪ੍ਰੋਗਰਾਮ 'ਚ। ਤੇ ਹਾਂਜੀ ਹਾਂਜੀ, ਸੋ ਮੈਂ ਤੁਹਾਨੂੰ ਇਹ ਕਹਿਣਾ ਕਿ ਜੇ ਕਿਸੇ ਨੂੰ, ਇੱਕ ਤੇ ਤੁਹਾਨੂੰ ਮੈਂ ਲਿੰਕ ਭੇਜ ਦੇਣਾ ਵਾ, ਠੀਕ ਆ, ਤੁਸੀਂ ਉੱਥੇ ਲਿੰਕ ਤੇ ਜਾਓਗੇ, ਉਹ ਸਾਡੀ ਵੈਬਸਾਈਟ ਖੁੱਲ ਜੂਗੀ, ਤੇ ਵੈਬਸਾਈਟ ਦੇ ਉੱਤੇ ਨਾ ਜਿਨ੍ਹਾਂ ਨੂੰ ਫਿਊਚਰਸ ਟ੍ਰੇਡਿੰਗ ਬਾਰੇ ਨਹੀਂ ਪਤਾ, ਸਾਡੀ ਵੈਬਸਾਈਟ ਦੇ ਉੱਤੇ ਰਾਈਟ ਹੈਂਡ ਕਾਰਨਰ ਤੇ ਫਿਊਚਰ 101 ਦਾ ਇੱਕ ਆਈਕਨ ਲੱਗਾ ਹੋਊਗਾ, ਤੁਸੀਂ ਉਹਨੂੰ ਨੱਪੋਗੇ ਤੇ 1 ਘੰਟੇ ਦੀ ਵੀਡੀਓ ਆਓ, ਉਹ ਤੁਹਾਨੂੰ ਦੱਸ ਦੂ ਕਿ ਫਿਊਚਰਸ ਟ੍ਰੇਡਿੰਗ ਹੈਗੀ ਆ, ਇੱਕ ਮਤਲਬ ਕਿ ਕਿੱਦਾਂ ਸਟਾਕ ਤੋਂ ਵੱਖਰੀ ਆ, ਕੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਫਿਊਚਰ ਟ੍ਰੇਡਿੰਗ ਕਰਨ ਵਾਸਤੇ। ਉਹਨਾਂ ਤੁਹਾਨੂੰ ਇਹ ਕਿ ਜਦੋਂ ਤੁਸੀਂ ਆਪਣਾ ਕਾਲ ਬੁੱਕ ਕਰਾਓਗੇ ਤੁਹਾਨੂੰ 60 to 70% ਆਲਰੇਡੀ ਪਤਾ ਹੋਊਗਾ ਕਿ ਫਿਊਚਰ ਟ੍ਰੇਡਿੰਗ ਕੀ ਆ, ਤੇ ਜਦੋਂ ਕਾਲ ਬੁੱਕ ਕਰਾਉਣ ਤੋਂ ਪਹਿਲਾਂ ਤੁਸੀਂ ਪ੍ਰਪੇਅਰਡ ਹੋਗੇ ਆਪਣੇ ਕੁਐਸਚਨ ਪੁੱਛਣ ਵਾਸਤੇ, ਜਿੰਨੇ ਵੀ ਤੁਹਾਡੇ ਕੁਐਸਚਨ ਹੋਣਗੇ। ਜੀ ਜੀ ਜੀ, ਉਹ ਆਈਡੀਆ ਹੋ ਜੂ ਵੀ ਆਪਾਂ ਕਰਨਾ ਕੀ ਆ। ਬਹੁਤ ਸ਼ੁਕਰੀਆ ਸੰਧੂ ਸਾਹਿਬ ਤੁਹਾਡਾ ਦਿਲੋਂ ਸ਼ੁਕਰਾਨਾ, ਮੁਹੱਬਤ। ਤੇ ਮਿਲਦੇ ਆ ਤੁਹਾਨੂੰ ਨਵੇਂ ਅਗਲੇ ਪ੍ਰੋਗਰਾਮ ਦੇ ਵਿੱਚ। ਫਿਰ ਮੈਂ ਦੁਬਾਰਾ ਇੱਕ ਵਾਰੀ ਦੱਸਦਾ ਹਾਂ, ਜਿਹੜੇ ਦੋਸਤ ਇਸ ਪ੍ਰੋਗਰਾਮ ਤੋਂ ਬਾਅਦ ਇਹ ਵੇਖਣਾ ਚਾਹੁੰਦੇ ਹੋਣ ਵੀ ਸਨਾਈਪਰ ਆਟੋ ਟ੍ਰੇਡਰ ਹੈ ਕੀ ਆ, ਬੋਟ ਕੰਮ ਕਿੱਦਾਂ ਕਰਨਾ, ਜੇ ਉਹਦੀ ਸਬਸਕ੍ਰਿਪਸ਼ਨ ਲੈਣੀ ਤੇ ਉਹ ਕਿਸ ਤਰ੍ਹਾਂ ਲੈਣੀ ਹੈ, ਜੇ ਟ੍ਰੇਡਿੰਗ ਕਰਨੀ ਹੈ ਤੇ ਕਿਸ ਤਰ੍ਹਾਂ ਕਰਨੀ ਹੈ, ਉਹਦਾ ਲਿੰਕ ਜਿਹੜਾ ਉਹ ਬਾਇਓ 'ਚ ਲੱਗਾ ਹੋਇਆ, ਲਿੰਕ ਤੇ ਕਲਿੱਕ ਕਰੋ, ਕਾਲ ਬੁੱਕ ਕਰ ਲਓ, ਕੰਟੈਕਟ ਕਰ ਲਓ। ਰਾਬਤੇ ਦਾ ਆਸਾਨ ਕੰਟੈਕਟ ਦਾ ਤਰੀਕਾ, ਤੇ ਜਾ ਕੇ ਸੰਧੂ ਸਾਹਿਬ ਨਾਲ, ਇਹਨਾਂ ਦੀ ਟੀਮ ਦੇ ਨਾਲ ਕੰਟੈਕਟ ਕਰੋ ਤੇ ਟ੍ਰੇਡਿੰਗ ਸ਼ੁਰੂ ਕਰ ਦਿਓ। $500-600 ਰੋਜ਼ ਦਾ ਬਣਾਓ। ਤੇ ਸੰਧੂ ਸਾਹਿਬ ਮੈਨੂੰ ਵੀ ਜ਼ਰੂਰ ਟ੍ਰਿਕ ਦੇਣਾ ਵੀ 500 ਕਿੱਦਾਂ ਬਣਾਉਣਾ, ਕਿਉਂਕਿ ਮੈਂ ਤਾਂ ਪਹਿਲਾਂ ਟ੍ਰਿਕ ਲੈ ਕੇ ਤੇ ਫਿਰ ਦੂਜਿਆਂ ਨੂੰ ਦੱਸਣਾ। ਸੋ ਮਿਲਦੇ ਆ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।